ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 8 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲੀ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਵੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ ਤੇ ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ ਸਰੋਤਿਓ, ਸਭ ਤੋਂ ਪਹਿਲਾਂ ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਜਗ੍ਹਾ ਦੇ ਉੱਤੇ ਪ੍ਰੋਗਰਾਮ ਸੀ। ਪੰਜਾਬੀ ਰੇਡੀਓ ਯੂਐਸਏ ਦੀ ਜਿਹੜੀ ਟੀਮ ਆ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਪਹੁੰਚੀ ਹੋਈ ਸੀ। ਵਾਸ਼ਿੰਗਟਨ DC ਦੇ ਵਿੱਚ ਸਿੱਖ ਜਿਹੜੇ ਸਿੱਖ ਡੇ ਪਰੇਡ ਸੀਗੀ, ਸਿੱਖ ਨੈਸ਼ਨਲ ਡੇ ਪਰੇਡ, ਤੇ ਉੱਥੇ ਰਾਜਕਰਨਵੀਰ ਸਿੰਘ ਤੇ ਅਮਰਜੀਤ ਸਿੰਘ ਹੁਣੀ ਪਹੁੰਚੇ ਹੋਏ ਸੀ। ਤੁਸੀਂ ਉਹ ਸਾਰੀ ਪਰੇਡ ਦਾ ਅੱਖੀਂ ਡਿੱਠਾ ਹਾਲ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ YouTube ਤੇ ਵੀ ਦੇਖਿਆ। ਉਸ ਤੋਂ ਬਾਅਦ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ, ਮੈਂ, ਬਲਵਿੰਦਰ ਕੌਰ, ਮਸੂਦ ਮੱਲੀ, ਦਿਲਪ੍ਰੀਤ ਸਿੰਘ, ਰਾਣੀ ਕਾਲੋਂ ਸਾਰੇ ਪਹੁੰਚੇ ਹੋਏ ਸੀ। ਤੇ 2 ਦਿਨ ਪੂਰੀ, ਇੱਕ ਦਿਨ ਉੱਥੇ ਸਿੱਖ ਸਪੋਰਟਸ ਸੀਗੀਆਂ, ਦੂਜੇ ਦਿਨ ਨਗਰ ਕੀਰਤਨ ਸੀ। ਉਹਦਾ ਸਾਰਾ ਅੱਖੀਂ ਡਿੱਠਾ ਹਾਲ ਤੁਹਾਨੂੰ ਜਿਹੜਾ ਦਿਖਾਲਿਆ ਵੀ ਆ, ਸੁਣਾਇਆ ਵੀ ਆ। ਤੇ ਉਸ ਤੋਂ ਬਾਅਦ ਫੋਲਰ ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜਿਹੜਾ ਹੈਗਾ ਆ ਪ੍ਰਿਜ਼ਨੋਂ, ਉੱਥੇ ਪ੍ਰਵੀਨ ਸ਼ਰਮਾ ਜੀ ਪਹੁੰਚੇ ਹੋਏ ਸੀ। ਤੇ ਉਸ ਤੋਂ ਬਾਅਦ ਗਦਰੀ ਬਾਬਿਆਂ ਦਾ ਜਿਹੜਾ ਇੱਕ ਮੇਲਾ ਸੀ, ਉੱਥੇ ਵੀ ਉਹਨਾਂ ਨੇ ਜਿਹੜੀ ਕਵਰੇਜ ਕੀਤੀ ਹੈਗੀ ਆ। ਬਹੁਤ ਵਾਰ ਕਿਉਂਕਿ ਇੱਕੋ ਦਿਨ ਸੇਮ ਵੱਖ-ਵੱਖ ਜਗ੍ਹਾ ਦੇ ਉੱਤੇ ਈਵੈਂਟਸ ਹੁੰਦੀਆਂ, ਸੋ ਇੰਨੀ ਜਗ੍ਹਾ ਜਾ ਕੇ ਨਹੀਂ ਕਵਰ ਹੁੰਦਾ, ਪਰ ਫਿਰ ਵੀ ਆਪਾਂ ਕੋਸ਼ਿਸ਼ ਕੀਤੀ ਆ 3 ਜਗ੍ਹਾ ਤੋਂ ਲਗਾਤਾਰ ਇਹ ਕਵਰੇਜ ਤੁਹਾਨੂੰ ਦਿਖਾਈ ਹੈਗੀ ਆ। ਸੋ ਆਸ ਹੈ ਤੁਸੀਂ ਉਸ ਨੂੰ ਪਸੰਦ ਕੀਤਾ ਹੋਊਗਾ ਤੇ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਬਹੁਤ ਵਾਰ ਸਾਨੂੰ ਸਾਰੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਕਹਿੰਦੇ ਵੀ ਤੁਸੀਂ ਵਧੀਆ ਕੰਮ ਕਰਦੇ ਆ ਬਹੁਤ, ਤੇ ਸਾਡੀ ਸਪੋਰਟ ਇਹੀ ਹੁੰਦੀ ਆ ਵੀ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਨਾਲ ਜੋੜੋ, ਪੰਜਾਬੀ ਰੇਡੀਓ ਨੂੰ ਸੁਣੋ, ਤਾਂ ਕਿ ਕੀ ਕੁਝ ਦੁਨੀਆ 'ਚ ਵਾਪਰ ਰਿਹਾ, ਕੀ ਕੁਝ ਪੰਜਾਬ 'ਚ ਵਾਪਰ ਰਿਹਾ, ਤੇ ਹੋਰ ਬਹੁਤ ਸਾਰੇ ਤੁਹਾਡੇ ਬਿਜ਼ਨਸ ਨਾਲ ਰਿਲੇਟਡ, ਚਾਹੇ ਉਹ ਟਰੱਕਿੰਗ ਆ, ਇਮੀਗ੍ਰੇਸ਼ਨ ਆ, ਸਿਹਤ ਸੰਭਾਲ ਦੇ ਮਸਲੇ, ਉਹ ਸਾਰੇ ਆਪਾਂ ਸਾਂਝੇ ਕਰਦੇ ਰਹਿੰਦੇ ਹੈਗੇ ਆ। ਅਗਲੇ ਵੀ ਇੱਕ ਗੁਰਦੁਆਰਾ ਸਾਹਿਬ ਸਟਾਕਟਨ ਨਗਰ ਕੀਰਤਨ ਹੋਣਾ, ਉੱਥੇ ਵੀ ਸਾਡੀ ਟੀਮ ਪਹੁੰਚੂਗੀ। ਤੇ ਗੁਰਦੁਆਰਾ ਸਾਹਿਬ ਸਿਲਮਾ, ਉੱਥੇ ਵੀ ਨਗਰ ਕੀਰਤਨ ਹੋਣਾ, ਉੱਥੇ ਵੀ ਜਿਹੜੀ ਟੀਮ ਪਹੁੰਚੂਗੀ। ਸੋ ਉੱਥੇ ਵੀ ਜਿਹੜੇ ਆ ਤੁਸੀਂ ਕਵਰੇਜ, ਜਿਹੜੇ ਜਿੰਨੇ ਵੀ ਸੰਗਤਾਂ ਸੁਣ ਰਹੀਆਂ, ਵੱਧ ਤੋਂ ਵੱਧ ਜਿੰਨੇ ਪਹੁੰਚ ਸਕਦੇ ਉੱਥੇ ਪਹੁੰਚਿਓ। ਜਿੰਨੇ ਜਿਹੜੇ ਨਹੀਂ ਪਹੁੰਚ ਸਕਦੇ ਹੈਗੇ, ਉਹ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਤੇ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਕੁਝ ਮਿੰਟ ਪਹਿਲਾਂ ਦੀ ਖਬਰ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇੱਕ ਅਨਾਉਂਸਮੈਂਟ ਕਰਨ ਜਾ ਰਹੇ ਆ, ਜਿਹਦੇ ਨਾਲ ਬਹੁਤ ਸਾਰੇ ਸਟੂਡੈਂਟਸ ਜਿਨ੍ਹਾਂ ਨੇ ਕਰਜ਼ਾ ਚੱਕਿਆ ਹੋਇਆ ਹੈਗਾ, ਉਹਨਾਂ ਨੂੰ ਰਿਲੀਫ ਮਿਲ ਸਕੇ, ਉਹਨਾਂ ਨੂੰ ਉਹਨਾਂ ਦਾ ਕਰਜ਼ਾ ਮਾਫ ਹੋ ਸਕੇ। ਪਹਿਲਾਂ ਵੀ ਜਿਹੜੇ ਆ ਬਹੁਤ ਸਾਰੇ ਸਟੂਡੈਂਟ ਲੋਨ ਮਾਫ ਕੀਤੇ ਗਏ ਸੀ, ਪਰ ਉਹਦੀ ਲਿਮਿਟ ਸੀ, ਟੋਟਲ ਲੋਨ ਨਹੀਂ, ਕੁਛ ਅਮਾਉਂਟ ਸੀਗਾ। ਹੁਣ ਕਹਿੰਦੇ 30 ਮਿਲੀਅਨ ਦੇ ਕਰੀਬ ਜਿਹੜੇ ਅਮਰੀਕਨਸ ਆ ਉਹ ਇਸ ਪਲਾਨ ਤੋਂ ਬੈਨੀਫਿਟ ਲੈਣਗੇ। ਇਹ ਜਿਹੜਾ ਯੂਐਸ ਦਾ ਐਡਮਿਨਿਸਟ੍ਰੇਸ਼ਨ ਆ, ਵਾਈਟ ਹਾਊਸ ਦਾ, ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈਗਾ। ਤੇ ਨਵੀਂ ਪਲਾਨ ਜੋ ਹੈਗੀ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੀ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਬੋਰੋਅਰਸ ਆ, ਸਟੂਡੈਂਟਸ ਆ, ਉਹਨਾਂ ਦਾ ਇੰਟਰਸਟ ਰੇਟ ਕੈਂਸਲ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਤੇ
ਉਹ ਹੋਰ ਬਹੁਤ ਸਾਰੇ ਜਿਹੜੇ ਫੋਰਗਿਵਨੈਸ ਪ੍ਰੋਗਰਾਮ ਆ ਜਿਨ੍ਹਾਂ ਦੇ ਵਿੱਚ ਜੋ ਪਬਲਿਕ ਸਰਵਿਸ ਦੇ ਵਿੱਚ ਹੈਗੇ ਆ 10 ਸਾਲਾਂ ਤੋਂ ਵੱਧ ਦੇ ਜਿਨ੍ਹਾਂ ਦੇ ਲੋਨ ਹੈਗੇ ਆ ਉਹਨਾਂ ਨੂੰ ਮਾਫ ਕਰਨ ਦੀ ਗੱਲਬਾਤ ਹੈਗੀ ਆ। ਜਿਨ੍ਹਾਂ ਨੇ 20 25 ਸਾਲ ਪਹਿਲਾਂ ਦੇ ਜਿਹੜੇ ਲੋਨ ਲਏ ਹੋਏ ਆ ਹਜੇ ਵੀ ਉਹਨਾਂ ਦੇ ਸਿਰ ਦੇ ਉੱਤੇ ਕਰਜ਼ਾ ਹੈਗਾ। ਸੋ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਆ ਵੀ ਟੋਟਲ 23 ਮਿਲੀਅਨ ਬੋਰੋਵਰਸ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਡੈਪਟ ਆ ਉਹਨਾਂ ਦਾ ਕਰਜ਼ਾ ਮਾਫ ਹੋਊਗਾ। 4 ਮਿਲੀਅਨ ਬੋਰੋਵਰਸ ਦੇ ਕੋਲ ਘੱਟੋ ਘੱਟ $5000 ਦਾ ਲੋਨ ਹੈਗਾ ਆ ਤੇ ਬਾਕੀ 10 ਮਿਲੀਅਨ ਦੇ ਕੋਲ ਇਸ ਤੋਂ ਵੱਧ ਵੀ ਹੈਗਾ। ਨਵੀਂ ਪਲਾਨ ਜੋ ਆ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਆ ਵੀ ਸੁਪਰੀਮ ਕੋਰਟ ਨੇ ਤਾਂ ਪਿਛਲੇ ਦਿਨਾਂ 'ਚ ਸਟਕ ਡਾਊਨ ਕਰ ਦਿੱਤੀ ਸੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਜਿਹੜੀ ਓਰੀਜਨਲ ਪਲਾਨ ਸੀਗੀ ਜਿਹਦੇ ਵਿੱਚ ਉਹਨਾਂ ਨੇ $20,000 ਤੱਕ ਦਾ 43 ਮਿਲੀਅਨ ਜਿਹੜੇ ਬੋਰੋਵਰਸ ਆ ਉਹਨਾਂ ਦਾ ਕਰਜ਼ਾ ਮਾਫ ਕਰਨਾ ਸੀ। ਸੋ ਹੁਣ ਇਸ ਨੂੰ ਜਿਹੜਾ ਆ ਡਿਵਰਟ ਕਰਕੇ ਕੀਤਾ ਜਾ ਰਿਹਾ। ਇਸ ਪਲਾਨ ਦੇ ਨਾਲ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਬਹੁਤ ਸਾਰੇ ਕਾਲੇ ਮੂਲ ਦੇ ਲਤੀਨੋ ਮੂਲ ਦੇ ਹੋਰ ਜਿਹੜੀਆਂ ਵਲਨਰੇਬਲ ਕਮਿਊਨਿਟੀਜ਼ ਹੈਗੀਆਂ ਆ ਉਹਨਾਂ ਨੂੰ ਫਾਇਦਾ ਹੋਊਗਾ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹ ਫਿਲਾਡੈਲਫੀਆ ਨੂੰ ਟਰੈਵਲ ਕਰਨ ਜਾ ਰਹੇ ਆ ਤੇ ਡਗ ਐਮੋਫ ਉਹ ਫੀਨਿਕਸ ਨੂੰ ਜੋ ਐਜੂਕੇਸ਼ਨ ਸੈਕਟਰੀ ਮਿਗਲ ਕਾਰਡੋਨਾ ਉਹ ਵੀ ਨਿਊਯਾਰਕ ਸਿਟੀ ਦੇ ਵਿੱਚ ਇਸ ਪਲਾਨ ਨੂੰ ਜਦੋਂ ਅਨਾਉਂਸ ਕਰਨਗੇ ਉਹ ਉੱਥੇ ਹਾਜ਼ਰ ਹੋਣਗੇ। ਪ੍ਰੈਸ ਕਾਲ ਉਹਨਾਂ ਨੇ ਐਤਵਾਰ ਨੂੰ ਕੀਤੀ ਸੀ ਉਹਦੇ ਵਿੱਚ ਇਸ ਸਟੂਡੈਂਟ ਡੈਪਟ ਰਿਲੀਫ ਪਲਾਨ ਨੂੰ ਰਿਵਾਈਜ਼ ਕੀਤਾ ਗਿਆ ਆ। ਨਵੇਂ ਰੂਲ ਬਣਾਏ ਗਏ ਹੈਗੇ ਆ। ਇਹਦੇ ਬਾਰੇ ਜਿਹੜੀ ਡਿਟੇਲ ਆ ਉਹ ਥੋੜੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਸਾਂਝੀ ਹੋਊਗੀ। ਉਦਾਂ ਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਵੀ ਆ ਉਹਨਾਂ ਦੇ ਬੱਚੇ ਜਿਨ੍ਹਾਂ ਨੇ ਸਟੂਡੈਂਟ ਲੋਨ ਲਏ ਆ ਕਈਆਂ ਦੇ ਤਾਂ ਬਹੁਤ ਵੱਡਾ ਅਮਾਉਂਟ ਆ। ਤੁਹਾਨੂੰ ਪਤਾ ਹੀ ਆ ਵੀ ਹਾਇਰ ਐਜੂਕੇਸ਼ਨ ਬੜੀ ਐਕਸਪੈਂਸਿਵ ਹੈਗੀ ਆ ਤੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਧੰਨਵਾਦ ਕੀਤਾ ਵੀ ਉਹ ਇਸ ਜੋ ਕਰਜ਼ੇ ਨੂੰ ਜਿਹੜਾ ਬੱਚਿਆਂ ਦੇ ਉੱਤੇ ਸਟੂਡੈਂਟਸ ਦੇ ਉੱਤੇ ਕਰਜ਼ਾ ਆ ਉਸ ਨੂੰ ਮਾਫ ਕਰਨ ਜਾ ਰਹੇ ਹੈਗੇ। ਜੀ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਇਸ ਵੇਲੇ ਮੌਜ਼ਮਬੀਕ ਤੋਂ ਆ ਰਹੀ ਹੈ। ਮੌਜ਼ਮਬੀਕ ਦੇ ਵਿੱਚ ਉੱਤਰੀ ਤੱਟ ਦੇ ਨੇੜੇ ਪੋਰਟ ਦੇ ਨੇੜੇ ਕਿਸ਼ਤੀ ਡੁੱਬ ਗਈ ਹੈ ਤੇ ਇਹਦੇ ਨਾਲ ਬੱਚਿਆਂ ਸਮੇਤ 90 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਿਸ਼ਤੀ ਦੇ ਵਿੱਚ ਸਵਾਰ 130 ਜਾਣੇ ਸਨ ਅਤੇ ਡੁੱਬਣ ਵਾਲਿਆਂ ਦੇ ਵਿੱਚੋਂ ਬਹੁਤੇ ਬੱਚੇ ਸਨ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਕਿਸ਼ਤੀ ਦੇਸ਼ ਦੇ ਉੱਤਰ ਦੇ ਵਿੱਚ ਨਾਮਪੁਲਾ ਸੂਬੇ ਦੇ ਵਿੱਚ ਲੁੰਗਾ ਅਤੇ ਮੋਜ਼ਾਂਬੀਕ ਦੇ ਟਾਪੂ ਦੇ ਵਿਚਕਾਰ ਚੱਲ ਰਹੀ ਸੀ ਜਦੋਂ ਇਹ ਪਲਟ ਗਈ। ਖਬਰਾਂ ਦੇ ਮੁਤਾਬਕ ਨਾਮਪੁਲਾ ਦੇ ਵਿੱਚ ਕਥਿਤ ਹੈਜ਼ਾ ਫੈਲਣ ਬਾਰੇ ਗਲਤ ਜਾਣਕਾਰੀ ਕਰਕੇ ਲੋਕ ਘਬਰਾ ਕੇ ਅਤੇ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਇਲਾਕੇ ਦੇ ਵਿੱਚੋਂ ਭੱਜਣ ਲੱਗੇ। ਇੱਥੇ ਆਪਾਂ ਇਹ ਗੱਲ ਜ਼ਰੂਰ ਦੱਸ ਦਈਏ ਕਿ ਬਹੁਤ ਸਾਰੇ ਮੌਜ਼ਮਬੀਕ, ਹਰਾਰੇ ਜਾਂ ਜਿਹੜੇ ਨਾਮਪੁਲਾ ਹੈ ਇਹ ਅਜਿਹੇ ਸੂਬੇ ਨੇ ਜਿੱਥੇ ਜਿਹੜੀ ਟਰਾਂਸਪੋਰਟੇਸ਼ਨ ਹੈ ਲੋਕਾਂ ਦੀ ਜਿਹੜੀ ਆਵਾਜਾਈ ਆ ਉਹ ਕਿਸ਼ਤੀਆਂ ਰਾਹੀਂ ਕਰਦੇ ਨੇ। ਇੱਥੇ ਹੈਜ਼ਾ ਫੈਲਣ ਬਾਰੇ ਗਲਤ ਜਾਣਕਾਰੀ ਕਿਸੇ ਨੇ ਫੈਲਾਤੀ ਤੇ ਲੋਕਾਂ ਨੂੰ ਇਹ ਲੱਗਿਆ ਕਿ ਸ਼ਾਇਦ ਆਪਾਂ ਹੈਜ਼ੇ ਦੇ ਨਾਲ ਮਰ ਜਾਵਾਂਗੇ। ਲੋਕ ਵਿਚਾਰੇ ਭੋਲੇ ਭਾਲੇ ਹੁੰਦੇ ਨੇ, ਕਈ ਵਾਰੀ ਤੁਹਾਡੇ ਕੋਲੇ ਇੰਨੇ ਸੋਰਸਿਸ ਵੀ ਨਹੀਂ ਹੁੰਦੇ ਕਿ ਤੁਸੀਂ ਉਹਨਾਂ ਦੀ ਪੁਸ਼ਟੀ ਕਰ ਸਕੋ। ਸੋ ਲੋਕਾਂ ਨੇ ਵਾਹੋ ਦਾਹੀ ਭੱਜ ਕੇ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਨਿਕਲਣਾ ਚਾਹੇ ਇਹਨਾਂ ਇਲਾਕਿਆਂ ਦੇ ਵਿੱਚੋਂ ਤੇ ਇਸੇ ਦਰਮਿਆਨ ਕਾਫੀ ਕਿਸ਼ਤੀਆਂ ਨਿਕਲੀਆਂ, ਇੱਕ ਨਹੀਂ ਇੱਕ ਕਿਸ਼ਤੀ ਡੁੱਬ ਗਈ ਜਿਹਦੇ ਵਿੱਚ 90 ਤੋਂ ਵੱਧ ਜਾਣੇ ਮਾਰੇ ਗਏ। ਔਰ ਸਭ ਤੋਂ ਮਾੜੀ ਗੱਲ ਇਹ ਵਾਪਰੀ ਕਿ ਇਹਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਸਨ, ਬੱਚੇ ਤੇ ਬਜ਼ੁਰਗ ਸਨ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਲੋਕਾਂ ਨੂੰ ਤੈਰਨਾ ਨਹੀਂ ਸੀ ਆਉਂਦਾ। 90 ਤੋਂ ਵੱਧ ਡੁੱਬਣ ਦੇ ਬਾਰੇ ਪਤਾ ਲੱਗਿਆ ਪਰ ਇਹਦੇ ਵਿੱਚ 130 ਜਾਣੇ ਸਵਾਰ ਸਨ ਅਤੇ ਡੁੱਬਣ ਵਾਲਿਆਂ ਦੇ ਵਿੱਚੋਂ ਬਹੁਤੇ ਬੱਚੇ ਦੱਸੇ ਗਏ ਨੇ। ਸੋ ਹਾਲੇ ਵੀ ਵਿਸ਼ਵ ਦੇ ਵਿੱਚ, ਵਰਲਡ ਦੇ ਵਿੱਚ, ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਟਰਾਂਸਪੋਰਟੇਸ਼ਨ ਜੇਕਰ ਤੁਸੀਂ ਕੁਝ ਕਿਲੋਮੀਟਰ ਵੀ ਜਾਣਾ ਹੈ ਤੇ ਉਹ ਵੀ ਤੁਹਾਨੂੰ ਜਾਣ ਦੀ ਬਾਜ਼ੀ ਲਗਾ ਕੇ ਜਾਣਾ ਪੈਂਦਾ ਹੈ। ਜੀ ਅਗਲੀ ਖਬਰ ਵੱਲ ਚਲੀਏ। ਵੈਟੀਕਨ ਜੋ ਕ੍ਰਿਸਚੀਅਨਾਂ ਦਾ ਸਭ ਤੋਂ ਵੱਡਾ ਅਸਥਾਨ ਹੈਗਾ ਆ ਉਹਨਾਂ ਨੇ ਉੱਥੋਂ ਇਹ ਪ੍ਰੈਸ ਰਿਲੀਜ਼ ਕੀਤੀ ਹੈਗੀ ਆ ਵੀ ਕਿਸੇ ਤਰ੍ਹਾਂ ਦੀ ਸਰੋਗੇਸੀ ਜੈਂਡਰ ਚੇਂਜ ਕਰਨ ਵਾਲੀ ਗੱਲ ਇਹ ਹਿਊਮਨ ਡਿਗਨਿਟੀ ਲਈ ਬਹੁਤ ਵੱਡੀ ਥ੍ਰੈਟ ਹੈਗੀ ਆ। ਕਹਿੰਦੇ ਵੀ ਇਹ ਜੋ ਰੱਬ ਵੱਲੋਂ ਕੁਦਰਤੀ ਚੀਜ਼ਾਂ ਹੁੰਦੀਆਂ ਆ ਉਹਨਾਂ ਨੂੰ ਖਿਲਵਾੜ ਕਰਨ ਦੀ ਜਿਹੜੀ ਕੋਸ਼ਿਸ਼ ਆ ਇਹ ਹੋ ਰਹੀ ਹੈਗੀ ਆ। ਸੋ ਹਿਊਮਨ ਡਿਗਨਿਟੀ ਦੇ ਉੱਤੇ ਉਹਨਾਂ ਨੇ ਨਵਾਂ ਡਾਕੂਮੈਂਟ ਅੱਜ ਜਾਰੀ ਕੀਤਾ ਆ ਤੇ ਉਹਦੇ ਵਿੱਚ ਕਲੀਅਰਲੀ ਲਿਖਿਆ ਆ ਵੀ ਸਰੋਗੇਸੀ ਕਿਸ ਤਰ੍ਹਾਂ ਜਿਹੜੇ ਬੱਚਿਆਂ ਨੂੰ ਪੈਦਾ ਕੀਤਾ ਜਾਂਦਾ ਆ, ਜੈਂਡਰ ਥਿਊਰੀ ਵੀ ਸੈਕਸ ਚੇਂਜ ਕਰਨਾ ਆ ਤੇ ਅਬੋਰਸ਼ਨ
ਇਹ ਬਹੁਤ ਖਤਰਨਾਕ ਥ੍ਰੈਟ ਹੈਗੇ ਆ ਹਿਊਮਨ ਕੰਡੀਸ਼ਨ ਦੇ ਲਈ। ਇਸ ਡਾਕੂਮੈਂਟ ਨੂੰ ਉਹਨਾਂ ਨੇ ਇਨਫਾਈਨਾਈਟ ਡਿਗਨਿਟੀ ਕਰਕੇ ਇਹਦਾ ਜਿਹੜਾ ਹੈਡਿੰਗ ਦਿੱਤਾ ਹੈਗਾ ਤੇ ਵੈਟੀਕਨ ਵੱਲੋਂ ਇਹ ਕਿਹਾ ਗਿਆ ਆ ਕਿ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਹੈਗਾ ਆ। ਇਹ ਟੋਟਲੀ ਜੋ ਕੁਦਰਤੀ ਜਾਂ ਰੱਬ ਵੱਲੋਂ ਜੋ ਚੀਜ਼ਾਂ ਬਣੀਆਂ ਆ ਉਹਨਾਂ ਦੀ ਵਾਇਲੇਸ਼ਨ ਹੈਗੀ ਆ। ਸੋ ਕਹਿੰਦੇ ਵੀ ਜੋ ਕ੍ਰੀਏਸ਼ਨ ਮਸਟ ਬੀ ਰਿਸੀਵਡ ਐਜ਼ ਏ ਗਿਫਟ। ਜੋ ਰੱਬ ਨੇ ਬੰਦੇ ਨੂੰ ਕਿਸੇ ਤਰ੍ਹਾਂ ਦਾ ਵੀ ਬਣਾਇਆ ਆ ਤੇ ਉਸ ਤਰ੍ਹਾਂ ਦਾ ਹੀ ਇੱਕ ਗਿਫਟ ਵੱਲੋਂ ਲੋਕਾਂ ਨੂੰ ਸਮਝਣਾ ਚਾਹੀਦਾ ਆ। ਉਹਨੂੰ ਚੇਂਜ ਕਰਨ ਦੇ ਲਈ ਖਿਲਵਾੜ ਨਹੀਂ ਕਰਨਾ ਚਾਹੀਦਾ। ਤੇ ਇਸੇ ਤਰ੍ਹਾਂ ਇਹਦੇ ਨਾਲ ਸੰਬੰਧਿਤ ਜਿਹੜੀ ਖਬਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਆ, ਅਬੋਰਸ਼ਨ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਜਿਹੜਾ ਇਸ ਵਾਰੀ ਇਲੈਕਸ਼ਨ ਦੇ ਵਿੱਚ ਮੰਨ ਜਾ ਰਿਹਾ ਆ। ਆਪਾਂ ਪਿਛਲੇ ਲੰਮੇ ਸਮੇਂ ਤੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ ਵੀ USA ਦੇ ਵਿੱਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਣੀ ਆ ਨਵੰਬਰ ਮਹੀਨੇ ਦੇ ਵਿੱਚ। ਤੇ 3-4 ਮੁੱਦੇ ਜਿਹੜੇ ਆ ਮੇਨ ਹੈਗੇ ਆ। ਸਭ ਤੋਂ ਵੱਡਾ ਮੁੱਦਾ ਇਸ ਵਾਰੀ ਇਮੀਗ੍ਰੇਸ਼ਨ ਨੂੰ ਲੈ ਕੇ ਆ। 8 ਮਿਲੀਅਨ ਤੋਂ ਵੱਧ ਇਲੀਗਲ ਇਮੀਗ੍ਰੈਂਟ USA 'ਚ ਐਂਟਰ ਕਰ ਗਏ ਆ ਤੇ ਈਵਨ ਬਹੁਤ ਸਾਰੀਆਂ ਡੈਮੋਕ੍ਰੇਟਸ ਸਿਟੀਜ਼ ਤੇ ਸਟੇਟਸ ਜਿਨ੍ਹਾਂ ਨੂੰ ਸੇਫ ਸਿਟੀਜ਼ ਵੀ ਕਿਹਾ ਜਾਂਦਾ ਆ, ਉਹਨਾਂ ਦੇ ਵੀ ਜਿਹੜੇ ਮੇਅਰ ਗਵਰਨਰ ਆ ਹੁਣ ਬਹੁਤ ਔਖੇ ਹੈਗੇ ਆ। ਦੂਸਰੇ ਨੰਬਰ ਤੇ ਹੋਮਲੈਸਨੈਸ ਨੂੰ ਲੈ ਕੇ ਆ, ਕ੍ਰਾਈਮ ਨੂੰ ਲੈ ਕੇ ਕੁਝ ਸਟੇਟਾਂ ਦੇ ਵਿੱਚ ਬਹੁਤ ਵੱਡਾ ਮੁੱਦਾ ਹੈਗਾ। ਕੈਲੀਫੋਰਨੀਆ ਉਹਨਾਂ ਚੋਂ ਇੱਕ ਹੈਗੀ ਆ। ਤੇ ਅਬੋਰਸ਼ਨ ਵਾਲਾ ਜਿਹੜਾ ਮੁੱਦਾ ਆ ਇਹਦੇ ਤੇ ਵੀ ਬਹੁਤ ਸਾਰੀਆਂ ਵੋਟਸ ਪੈਣੀਆਂ ਆ, ਖਾਸ ਕਰਕੇ ਲੇਡੀਜ਼ ਨੂੰ ਲੈ ਕੇ ਕਿਸ ਪਾਸੇ ਜਿਹੜੀਆਂ ਵੋਟਸ ਜਾਣਗੀਆਂ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜਾ ਅਬੋਰਸ਼ਨ ਆ ਉਹ ਸਟੇਟਸ ਦੇ ਉੱਤੇ ਸਾਨੂੰ ਰਹਿਣ ਦੇਣਾ ਚਾਹੀਦਾ ਹੈਗਾ। ਉਹਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਜਾਂ ਫੈਡਰਲ ਗਵਰਨਮੈਂਟ ਆ ਉਸ ਨੂੰ ਇੰਟਰਫੀਅਰ ਨਹੀਂ ਕਰਨਾ ਚਾਹੀਦਾ। ਜੇ ਕੋਈ ਸਟੇਟ ਚਾਹੁੰਦੀ ਆ ਵੀ ਅਬੋਰਸ਼ਨ ਅਲਾਉਡ ਆ ਤਾਂ ਉਹਨਾਂ ਨੂੰ ਕਰ ਦੇਣਾ ਚਾਹੀਦਾ, ਜੇ ਚਾਹੁੰਦੇ ਨਹੀਂ ਤਾਂ ਉਹਨਾਂ ਨੂੰ ਨਾ ਕਰ ਦੇਣੀ ਚਾਹੀਦੀ ਹੈਗੀ ਆ। ਸੋ ਇਹ ਤੋਂ ਵੀ ਕਈ ਜਿਹੜੇ ਰਿਪਬਲਿਕਨ ਆ ਉਹ ਥੋੜੇ ਅਪਸੈਟ ਹੋਏ ਹੈਗੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇਸ ਤਰ੍ਹਾਂ ਦੀ ਜਿਹੜੀ ਆ ਅਬੋਰਸ਼ਨ ਵਾਲੇ ਮੁੱਦੇ ਦੇ ਉੱਤੇ ਸਟੇਟਮੈਂਟ ਨਹੀਂ ਦੇਣੀ ਚਾਹੀਦੀ। ਬਹੁਤ ਸਾਰੇ ਜਿਹੜੇ ਧਾਰਮਿਕ ਲੀਡਰ ਆ ਜਾਂ ਚਰਚ ਆ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਬੜਾ ਆਪਣਾ ਸਪੋਰਟਰ ਸਮਝਦੇ ਹੈਗੇ ਆ ਇਸ ਮੁੱਦੇ ਦੇ ਉੱਤੇ। ਸੋ ਅੱਜ ਉਹਨਾਂ ਨੇ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਆ ਵੀ abortion should be left to the states which allow Democrats to tag him with some kind of stitches abortion laws in the country। ਉਹ ਕਹਿੰਦੇ ਵੀ ਡੈਮੋਕ੍ਰੇਟ ਇਹ ਕਹਿੰਦੇ ਆ ਵੀ ਇਹ ਬਹੁਤ ਸਖਤ ਲਾ ਜਿਹੜੇ ਆ ਬਣਾਉਣਗੇ ਅਬੋਰਸ਼ਨ ਦੇ ਸੰਬੰਧ ਦੇ ਵਿੱਚ ਜੇ ਪ੍ਰੈਜ਼ੀਡੈਂਟ ਟਰੰਪ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਜਿੱਤ ਜਾਣਗੇ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਅਕਿਊਜ਼ ਕੀਤਾ ਸੀ ਵੀ ਉਹਨਾਂ ਨੇ 3 ਜਿਹੜੇ ਕੰਜ਼ਰਵੇਟਿਵ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਨੂੰ ਅਪਾਇੰਟ ਕੀਤਾ ਆ। ਉਹਨਾਂ ਨੇ ਜੋ ਰੋ ਵਰਸਸ ਵੇਡ ਵਾਲਾ ਜਿਹੜਾ ਮੁੱਦਾ ਸੀ ਉਸ ਨੂੰ ਵੀ ਓਵਰਟਰਨ ਕਰ ਦਿੱਤਾ ਸੀ। ਸੋ ਬਹੁਤ ਕੁਝ ਚੇਂਜ ਹੋ ਰਿਹਾ ਪਿਛਲੇ ਦਿਨਾਂ ਦੇ ਵਿੱਚ। ਪ੍ਰੈਜ਼ੀਡੈਂਟ ਟਰੰਪ ਨੇ $55 ਮਿਲੀਅਨ ਵੀ ਜਿਹੜਾ ਫੰਡ ਰੇਜ਼ਿੰਗ ਕੀਤੀ ਹੈਗੀ ਆ, ਜਿਹਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਾਫੀ ਤੰਜ ਕੱਸਿਆ ਵੀ ਦੇਖੋ ਜੀ ਇਹ ਤਾਂ ਬਹੁਤ ਸਾਰੇ ਜਿਹੜੇ ਅਮੀਰ ਬੰਦੇ ਆ ਜਾਂ ਕਈ ਕਰੁੱਕ ਬੰਦੇ ਆ ਉਹਨਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਆ। ਹਾਲਾਂਕਿ ਉਹ ਤੋਂ ਕੁਝ ਦਿਨ ਪਹਿਲਾਂ $25 ਮਿਲੀਅਨ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵੀ ਆਪਣਾ ਫੰਡ ਰੇਜ਼ਿੰਗ ਦੇ ਵਿੱਚ ਇਕੱਠਾ ਕੀਤਾ ਸੀ। ਸੋ ਬਹੁਤ ਸਾਰੀਆਂ ਜਿਹੜੀਆਂ ਸਵਿੰਗ ਸਟੇਟਸ ਹੈਗੀਆਂ ਜਿੱਥੇ ਕਦੇ ਰਿਪਬਲਿਕਨ ਹੋ ਜਾਂਦੀਆਂ ਕਦੇ ਡੈਮੋਕ੍ਰੇਟ ਹੋ ਜਾਂਦੀਆਂ, ਜਿੱਥੇ ਬੜਾ ਥਿਨ ਮਾਰਜਨ ਹੈਗਾ ਉੱਥੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ੋਰ ਲੱਗੂਗਾ ਕੌਣ ਪ੍ਰੈਜ਼ੀਡੈਂਟ ਬਣਦਾ ਹੈ। ਮੁੱਦੇ ਤੁਹਾਨੂੰ ਸਾਰਿਆਂ ਨੂੰ ਹੁਣ ਇਸ ਟਾਈਮ ਪਤਾ ਹੀ ਹੈਗੇ ਆ USA ਦੇ ਵਿੱਚ ਕਿਹੜੇ ਜਿਹੜੇ ਕ੍ਰਿਟੀਕਲ ਮੁੱਦੇ ਆ। ਕਈ ਸਟੇਟਸ ਦੇ ਵਿੱਚ ਬਹੁਤ ਜ਼ਿਆਦਾ ਆ, ਜਿਸ ਤਰ੍ਹਾਂ ਸਾਡੇ ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ ਕ੍ਰਾਈਮ ਵਾਲਾ ਮੁੱਦਾ ਬਹੁਤ ਵੱਡਾ ਹੈਗਾ ਆ। ਕਈ ਸਟੇਟਸ 'ਚ ਹੁਣ ਜੌਬਸ ਦਾ ਵੀ ਆ ਕਿਉਂਕਿ ਇਕਨੋਮੀ ਕਾਫੀ ਜਿਹੜੀ ਸਲੋ ਚੱਲ ਰਹੀ ਹੈਗੀ ਆ। ਈਵਨ ਦੋ ਪਿਛਲੇ ਮਹੀਨੇ 'ਚ ਜੌਬਸ ਕ੍ਰੀਏਟ ਵੀ ਹੋਈਆਂ ਪਰ ਕਈ ਸਟੇਟਸ ਜਿਹੜੀਆਂ ਉੱਥੇ ਕਈ ਪ੍ਰੋਫੈਸ਼ਨਲ ਜੌਬਾਂ ਨਹੀਂ ਹੈਗੀਆਂ। ਸੋ ਉਹਨਾਂ ਦਾ ਵੀ ਜਿਹੜਾ ਮੇਨ ਮੁੱਦਾ ਹੈਗਾ। ਸੋ ਓਵਰਆਲ ਜੇ ਦੇਖਿਆ ਜਾਵੇ ਵਾਰ ਨੂੰ ਲੈ ਕੇ ਬੜਾ ਯੂਕਰੇਨ ਦੀ ਸਪੋਰਟ ਨੂੰ ਲੈ ਕੇ ਕਈ ਲੋਕ ਚਾਹੁੰਦੇ ਆ ਵੀ ਨਹੀਂ ਸਾਨੂੰ ਜਿਹੜਾ ਉਸ
ਜੰਗ ਦੇ ਵਿੱਚ ਸਪੋਰਟ ਕਰਨੀ ਚਾਹੀਦੀ। ਬਹੁਤ ਸਾਰੇ ਲੋਕ ਕਹਿੰਦੇ ਵੀ ਨਹੀਂ, ਯੂਕਰੇਨ ਦੀ ਸਪੋਰਟ ਕਰਨੀ ਚਾਹੀਦੀ ਆ। ਬਾਕੀ ਇਜ਼ਰਾਈਲ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਆ ਵੀ ਇੱਕ ਪਾਸੇ ਜਿਹੜੇ ਲੋਕ ਕਹਿ ਰਹੇ ਆ ਵੀ ਇਜ਼ਰਾਈਲ ਨਾਲ ਧੱਕਾ ਹੋਇਆ ਸੀ ਜਦੋਂ ਉਹਨਾਂ ਦੇ 1200 ਤੋਂ ਵੱਧ ਲੋਕਾਂ ਨੂੰ ਚੱਕ ਲਿਆ ਗਿਆ ਸੀ ਹਮਾਸ ਵੱਲੋਂ। ਦੂਸਰੇ ਪਾਸੇ ਹੁਣ ਜੋ ਪਲਸਤੀਨੀਅਨ ਮੂਲ ਦੇ ਲੋਕ ਆ ਉਹ ਕਹਿੰਦੇ ਵੀ ਸਾਡੇ 32,000 ਤੋਂ ਵੱਧ ਲੋਕ ਜਿਹੜੇ ਮਾਰ ਦਿੱਤੇ ਆ, ਸਾਡੇ ਨਾਲ ਸ਼ਰੇਆਮ ਧੱਕਾ ਹੋ ਰਿਹਾ। UN ਨੇ ਵੀ ਇਜ਼ਰਾਈਲ ਦੇ ਅਗੇਂਸਟ ਮਤੇ ਪਾਏ ਆ। ਅਮਰੀਕਾ ਦਾ ਸਟੈਂਡ ਵੀ ਹੁਣ ਕਾਫੀ ਸਖਤ ਹੁੰਦਾ ਜਾ ਰਿਹਾ, ਖਾਸ ਕਰਕੇ ਉੱਥੇ ਦੇ ਜਿਹੜੇ ਨੇਤਨਯਾਹੂ ਆ ਉਹਨਾਂ ਦੇ ਅਗੇਂਸਟ ਉੱਥੇ ਪ੍ਰੋਟੈਸਟ ਵੀ ਬਹੁਤ ਹੋ ਰਹੇ ਲੋਕਾਂ ਵੱਲੋਂ। ਤੇ ਸਾਡੇ ਜਿਹੜੇ ਬੰਦੇ ਆ ਹਜੇ ਵੀ ਜਿਹੜੇ ਅਰੈਸਟ ਕੀਤੇ ਹੋਏ ਆ, ਬੰਦੀ ਬਣਾਏ, ਉਹਨਾਂ ਨੂੰ ਛੁਡਾਇਆ ਜਾਵੇ। ਸੋ ਉਹ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਲਈ ਬਹੁਤ ਵੱਡਾ ਮੁੱਦਾ ਹੈਗਾ ਆ। ਕਈ ਸਟੇਟਸ ਜਿੱਦਾਂ ਵਿਸਕੌਨਸਨ ਆ ਬੜੀ ਥੋੜੀ ਮਾਰਜਨ ਤੇ ਜਿੱਤੇ ਸੀ। ਸੋ ਹੁਣ 1000 ਤੋਂ ਵੱਧ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ 'ਚ ਜਿਹੜੇ ਕੰਮ ਕਰਦੇ ਆ ਉਹਨਾਂ ਨੇ ਚਿੱਠੀ ਲਿਖੀ ਸੀ ਵੀ ਭਾਈ ਸਾਨੂੰ ਕਲੀਅਰ ਕੱਟ ਹੋਣਾ ਚਾਹੀਦਾ, ਸਾਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਇਜ਼ਰਾਈਲ ਦੀ ਉਸ ਬੇਸ ਤੇ ਜਿਸ ਬੇਸ ਦੇ ਉੱਤੇ ਉੱਥੇ ਬੰਬਾਰਡਮੈਂਟ ਹੋ ਰਹੀ ਆ। ਪਿਛਲੇ ਦਿਨਾਂ 'ਚ ਵਰਲਡ ਕਿਚਨ ਦੇ ਬੰਦਿਆਂ ਨੂੰ ਉਹਨਾਂ ਨੂੰ ਬੰਬਾਰਡ ਕਰਕੇ ਮਾਰ ਦਿੱਤਾ ਗਿਆ। ਉਹਨਾਂ ਨੇ ਦੱਸਿਆ ਵੀ ਇੱਕ ਕਾਰ ਨਹੀਂ, ਵੀ ਮਿਸਟੇਕ ਨਹੀਂ ਹੋਈ, ਵੱਖ-ਵੱਖ ਜਿਹੜੀਆਂ ਕਾਰਾਂ 'ਚ ਉਹਨਾਂ ਦੇ ਬੰਦੇ ਤੱਤਾ ਫੂਡ ਲੈ ਕੇ ਜਾ ਰਹੇ ਸੀ, ਉਹਨਾਂ ਨੂੰ ਬੰਬਾਰਡ ਕਰਕੇ ਮਾਰਿਆ ਗਿਆ ਹੈਗਾ। ਸੋ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਪਿਛਲੇ ਦਿਨਾਂ 'ਚ ਜਿੱਦਾਂ ਨੋਟਾ ਕਰਕੇ ਹੁੰਦੀਆਂ ਵੀ ਮੈਂ ਕਿਸੇ ਨੂੰ ਵੀ ਨਹੀਂ ਵੋਟ ਪਾਣੀ ਹੈਗੀ, ਉਹਨਾਂ ਨੇ ਪਾਈਆਂ। ਸੋ ਜੇ ਇਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਡੈਮੋਕ੍ਰੇਟਸ ਨੂੰ ਕਾਫੀ ਹਰਟ ਹੋ ਸਕਦਾ ਹੈਗਾ। ਸੋ ਇਹ ਮੇਨ ਮੁੱਦੇ ਹੈਗੇ ਆ। ਉਹਨਾਂ ਚੋਂ ਅਬੋਰਸ਼ਨ ਦਾ ਵੀ ਸੀ, ਉਹਦੇ ਸੰਬੰਧ ਦੇ ਵਿੱਚ ਅੱਜ ਵੈਟੀਕਨ ਦੀ ਜੋ ਸਟੇਟਮੈਂਟ ਆਈ ਹੈ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕੀਤੀ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ। ਉੱਤਰੀ ਕੋਰੀਆ ਵੱਲੋਂ ਇਸ ਸਾਲ ਕਈ ਜਸੂਸੀ ਸੈਟੇਲਾਈਟ ਲਾਂਚ ਕਰਨ ਦੀ ਆਪਣੀ ਸਕੀਮ ਦੀ ਪੁਸ਼ਟੀ ਕਰਨ ਤੋਂ ਕੁਝ ਦਿਨ ਬਾਅਦ ਦੱਖਣੀ ਕੋਰੀਆ ਨੇ ਆਪਣਾ ਦੂਜਾ ਫੌਜੀ ਜਸੂਸੀ ਉਪਗ੍ਰਹਿ ਲਾਂਚ ਕੀਤਾ ਹੈ। ਉੱਤਰੀ ਕੋਰੀਆ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਅਤੇ ਦੱਖਣੀ ਕੋਰੀਆ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਆਪਣਾ ਪਹਿਲਾ ਜਸੂਸੀ ਉਪਗ੍ਰਹਿ ਲਾਂਚ ਕੀਤਾ ਸੀ। ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਾਲੇ ਵਾਧੇ ਤਣਾਅ ਕਰਕੇ ਦੋਵਾਂ ਦੇਸ਼ਾਂ ਨੇ ਕਿਹਾ ਕਿ ਉਹਨਾਂ ਦੇ ਉਪਗ੍ਰਹਿ ਇੱਕ ਦੂਜੇ ਤੇ ਨਜ਼ਰ ਰੱਖਣਗੇ ਅਤੇ ਆਪਣੀ ਮਿਜ਼ਾਈਲ ਹਮਲੇ ਦੀ ਸਮਰੱਥਾ ਨੂੰ ਵਧਾਉਣਗੇ। ਤੁਸੀਂ ਦੇਖੋ ਦੁਨੀਆ ਦੇ ਵਿੱਚ ਜਿਹੜੇ ਲੋਕ ਜ਼ਮੀਨ ਤੇ ਰਹਿੰਦੇ ਨੇ, ਖਾਸ ਕਰਕੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ, ਉਹਨਾਂ ਦੇ ਹਾਲਾਤ ਕੀ ਨੇ? ਉਹਨਾਂ ਦੇ ਕੋਲੇ ਅਧਿਕਾਰ ਉਹਨਾਂ ਦੇ ਸਸਪੈਂਡ ਨੇ, ਉਹਨਾਂ ਦੇ ਰਾਈਟ ਸਸਪੈਂਡ ਨੇ, ਉਹ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦੇ। ਅਖਬਾਰਾਂ ਖਾਸ ਕਰਕੇ ਦੱਖਣੀ ਕੋਰੀਆ ਦੇ ਵਿੱਚ ਤਾਂ ਖਬਰਾਂ ਨਹੀਂ ਲਾ ਸਕਦੀਆਂ। ਪਰ ਨਿਗਾਹ ਰੱਖੀ ਜਾ ਰਹੀ ਹੈ ਉੱਪਰ ਤੋਂ, ਨਿਗਾਹ ਰੱਖੀ ਜਾ ਰਹੀ ਹੈ ਆਸਮਾਨ ਤੋਂ। ਕਿਹੋ ਜਿਹਾ ਅਸੀਂ ਦ੍ਰਿਸ਼ ਦੁਨੀਆ ਦੇ ਵਿੱਚ ਦੇਖ ਰਹੇ ਹਾਂ ਕਿ ਜ਼ਮੀਨ ਤੇ ਲੋਕਾਂ ਦੇ ਹਾਲਾਤ ਮਾੜੇ ਨੇ, ਪਰ ਇੱਕ ਦੂਜੇ ਦੀਆਂ ਮਿਜ਼ਾਈਲਾਂ ਨੂੰ ਪਰਖਣ ਦੇ ਲਈ ਇੱਕ ਦੂਜੇ ਦੀਆਂ ਕੈਸੀ ਹੋੜ ਦੁਨੀਆ ਦੇ ਵਿੱਚ ਹਥਿਆਰਾਂ ਪ੍ਰਤੀ ਲੱਗੀ ਹੋਈ ਹੈ ਕਿ ਆਸਮਾਨ ਤੋਂ ਨਜ਼ਰ ਰੱਖੀ ਜਾ ਰਹੀ ਹੈ ਕਿ ਧਰਤੀ ਤੇ ਕੀ ਵਾਪਰ ਰਿਹਾ, ਜਦਕਿ ਧਰਤੀ ਤੇ ਜੋ ਵਾਪਰ ਰਿਹਾ, ਜੋ ਪ੍ਰਤੱਖ ਹੈ, ਉਹ ਸਾਨੂੰ ਦਿਖ ਨਹੀਂ ਰਿਹਾ। ਬਹੁਤੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਕਲਿੱਪ ਵਾਇਰਲ ਹੋਈ ਸੀ ਜਿਹਦੇ ਵਿੱਚ ਦੱਖਣੀ ਕੋਰੀਆ ਦਾ ਜਿਹੜਾ ਤਾਨਾਸ਼ਾਹ, ਜਿਹਨੂੰ ਲੋਕ ਬੜੇ ਹਾਸੋਹੀਣੇ ਨਾਵਾਂ ਦੇ ਨਾਲ ਸਾਧਦੇ ਨੇ ਕਿਉਂਕਿ ਉਹਨਾਂ ਦਾ ਫਿਜ਼ਿਕਸ ਸਹਿਜ ਹੈ, ਖੈਰ ਆਪਾਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਪੈਂਦੇ। ਉਹਨਾਂ ਦੇ ਬਾਰੇ ਕਿਹਾ ਗਿਆ ਸੀਗਾ ਕਿ ਉਹ ਝੋਨੇ ਦੇ ਕੁਛ ਖੇਤਾਂ ਦਾ ਨਿਰੀਖਣ ਕਰ ਰਹੇ ਨੇ, ਪਰ ਅਸਲ ਦੇ ਵਿੱਚ ਉਹ ਵੀਡੀਓ ਕਿਸਾਨਾਂ ਬਾਬਤ ਨਹੀਂ ਸੀ। ਅਸਲ ਦੇ ਵਿੱਚ ਉੱਥੇ ਇੱਕ ਵੈਰਾਇਟੀ ਦਾ ਐਕਸਪੈਰੀਮੈਂਟ ਕੀਤਾ ਗਿਆ ਸੀ ਝੋਨੇ ਦੇ ਵਿੱਚ। ਉਹ ਫਸਲਾਂ ਦਾ ਕੋਈ ਖਰਾਬਾ ਨਹੀਂ ਸੀ, ਕੋਈ ਮੁਆਵਜ਼ਾ ਨਹੀਂ ਸੀ, ਇੱਕ ਵੈਰਾਇਟੀ ਦਾ ਐਕਸਪੈਰੀਮੈਂਟ ਕੀਤਾ ਗਿਆ ਸੀ ਤੇ ਉਸ ਵੈਰਾਇਟੀ ਨੂੰ ਦੇਖਣ ਦੇ ਲਈ ਉਹ ਜਿਹੜਾ ਤਾਨਾਸ਼ਾਹ ਹੈ ਉਹ ਉਹਨਾਂ ਖੇਤਾਂ ਦੇ ਵਿੱਚ ਗਿਆ ਸੀਗਾ। ਚਲੋ ਆਪਾਂ ਇੱਕ ਵਾਰੀ ਮੰਨ ਵੀ ਲੈਂਦੇ ਹਾਂ ਕਿ ਇਹ ਬੰਦਾ ਲੋਕਾਂ ਦਾ ਬੜਾ ਹਮਦਰਦ ਹੈ, ਪਰ ਕੀ ਦੁਨੀਆ ਕੋਲੇ ਜਾਂ ਲੋਕਾਂ ਕੋਲੇ ਜਿਹੜੇ ਉਹਦੇ ਬੜੇ ਨੇੜਲੇ ਨੇ, ਸਮਰਥਕ ਨੇ, ਇਸ ਗੱਲ ਦਾ ਜਵਾਬ ਹੈ ਕਿ ਲੋਕਾਂ ਦੇ ਹੱਕ ਸਸਪੈਂਡ ਕਰਕੇ, ਉਹਨਾਂ ਨੂੰ ਬਰਖਾਸਤ ਕਰਕੇ, ਲੋਕਾਂ ਦੇ ਅਧਿਕਾਰ ਬਰਖਾਸਤ ਕਰਕੇ ਅਸੀਂ ਕਿਹੋ ਜਿਹਾ ਮੁਆਵਜ਼ਾ ਦਿੰਦੇ ਹਾਂ? ਸੋ ਇਹ ਇਸ ਤਰ੍ਹਾਂ ਦੀ ਜਿਹੜੀ ਦੌੜ ਆ, ਇਹਨੇ ਪਹਿਲਾਂ ਵੀ ਅਗੇਂਸਟ ਅਮਰੀਕਾ ਇਸ ਬੰਦੇ ਨੇ ਕੀਤੀ ਸੀ ਤੇ ਪਰ ਹੁਣ ਵੀ ਇਹ ਲਗਾਤਾਰ ਹਥਿਆਰਾਂ ਦੀ ਦੌੜ ਦੇ ਵਿੱਚ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਿਹਾ। ਜਦਕਿ ਉੱਥੇ ਜੇਕਰ ਜ਼ਮੀਨੀ ਹਾਲਾਤ ਦੇਖੀਏ ਤਾਂ ਲੋਕਾਂ ਦੀ ਜ਼ਿੰਦਗੀ, ਬਹੁ ਗਿਣਤੀ ਲੋਕਾਂ ਦੀ ਜ਼ਿੰਦਗੀ ਕੋਈ ਬਹੁਤੀ ਚੰਗੀ ਨਹੀਂ ਹੈ। ਜੀ ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਜੀ ਤੋਂ ਬਾਅਦ ਆਸਟ੍ਰੇਲੀਆ ਮਿਨਿਸਟਰ ਨੇ ਬਹੁਤ ਸਾਰੇ ਸਿੱਖਾਂ ਨੂੰ ਸਨਮਾਨਿਤ ਕੀਤਾ ਆ ਜੀ ਜੀ ਵੀ ਜਦੋਂ ਨੈਚੁਰਲ ਡਿਜ਼ਾਸਟਰ ਆਏ ਸੀ, ਇੱਕੋ ਇੱਕ ਕੌਮ ਆ ਜਿਹੜੀ ਸਭ ਤੋਂ ਅੱਗੇ ਆਈ ਆਸਟ੍ਰੇਲੀਆ 'ਚ। ਜੀ ਉਹਦੇ ਬਾਰੇ ਆਪਾਂ ਤੇ ਹੋਰ ਕੀ ਕੁਝ ਅਮਰੀਕਾ ਤੇ ਦੁਨੀਆ 'ਚ ਵਾਪਰਿਆ ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਜੀ ਬਿਲਕੁਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਮੁਲਕ 'ਚ ਤੁਹਾਡਾ ਜਨਮ ਹੋਇਆ ਹੋਵੇ, 95% ਤੋਂ ਵੱਧ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ ਤੇ ਹਰ ਹਫ਼ਤੇ ਕੋਈ ਨਾ ਕੋਈ ਸਿੱਖ ਫੌਜੀ ਦੀ ਲਾਸ਼ ਜਿਹੜੀ ਆ ਉਹ ਤੁਹਾਡੇ ਘਰਾਂ ਦੇ ਵਿੱਚ ਪਹੁੰਚਦੀ ਹੋਵੇ ਤੇ ਜਦੋਂ ਕਿਤੇ ਸਿੱਖ ਮਾੜਾ ਮੋਟਾ ਆਪਣਾ ਹੱਕ ਮੰਗਣ ਦੀ ਗੱਲ ਕਰਨ ਤੇ ਉਹਨਾਂ ਨੂੰ ਅੱਤਵਾਦੀ, ਖਾਲਿਸਤਾਨੀ, ਵੱਖ-ਵੱਖ ਜਿਹੜੇ ਆ ਸ਼ਬਦ ਉਹਨਾਂ ਦੇ ਨਾਲ ਪ੍ਰਚਾਰਿਆ ਜਾਵੇ। ਤੁਹਾਡੇ ਨੌਜਵਾਨ ਜੇ ਅੰਮ੍ਰਿਤ ਛਕਣ ਦੀ ਗੱਲ ਕਰਨ, ਉਹਨਾਂ ਨੂੰ ਜੇਲ੍ਹਾਂ 'ਚ ਸਿੱਟਿਆ ਜਾਵੇ। ਜੇ ਉਹਨਾਂ ਦੀਆਂ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਖਤਮ ਹੋ ਚੁੱਕੀ ਹੋਵੇ ਤੇ ਫਿਰ ਵੀ ਉਹਨਾਂ ਨੂੰ 35 ਸਾਲਾਂ ਤੋਂ ਜੇਲ੍ਹਾਂ 'ਚ ਰੱਖਿਆ ਜਾਵੇ ਤੇ ਉਸ ਮੁਲਕ ਤੋਂ ਤੰਗ ਹੋ ਕੇ ਵੱਖ-ਵੱਖ ਦੁਨੀਆ ਦੇ ਮੁਲਕਾਂ 'ਚ ਜਿੱਦਾਂ US, ਕੈਨੇਡਾ, ਆਸਟ੍ਰੇਲੀਆ, UK, ਨਿਊਜ਼ੀਲੈਂਡ, ਉਹਨਾਂ ਮੁਲਕਾਂ 'ਚ ਸਿੱਖ ਪੰਜਾਬੀ ਪਹੁੰਚ ਜਾਣ ਤੇ ਉਹਨਾਂ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਇਹ ਕਹਿਣ ਵੀ ਸਾਡੇ ਮੁਲਕ ਦੀ ਕੋਈ ਵੀ ਜਿਹੜੀ ਵਲੰਟੀਅਰ ਆਰਗੇਨਾਈਜੇਸ਼ਨ ਆ ਉਹਦੇ 'ਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜਿਹੜੇ ਸਿੱਖ ਆਉਂਦੇ ਆ। ਉਹਨਾਂ ਨੇ ਸਾਡੇ ਮੁਲਕ ਦੇ ਵਿੱਚ ਜਦੋਂ ਕਦੇ ਵੀ ਨੈਚੁਰਲ ਡਿਜ਼ਾਸਟਰ ਆਇਆ, ਚਾਹੇ ਉਹ ਕਰੋਨਾ ਵਾਇਰਸ ਹੋਵੇ, ਚਾਹੇ ਉਹ ਫਲੱਡ ਆਏ ਹੋਣ, ਚਾਹੇ ਉਹ ਅੱਗਾਂ ਲੱਗੀਆਂ ਹੋਣ, ਤੇ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਲੋਕਾਂ ਨੂੰ ਫੂਡ ਵੀ ਦਿੱਤਾ, ਪੈਸੇ ਵੀ ਦਿੱਤੇ, ਕੰਬਲ ਜੋ ਕੁਝ ਵੀ ਦੇਖ ਸਕਦੇ ਸੀ ਉਹਨਾਂ ਨੇ ਦਿੱਤਾ। ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਲੁਕ ਗਏ ਵੀ ਅਸੀਂ ਬਾਹਰ ਨਹੀਂ ਨਿਕਲਣਾ। ਸਿੱਖਾਂ ਨੇ ਆਪਣੇ ਗੁਰੂ ਘਰਾਂ ਦੇ ਵਿੱਚ ਟੇਕ ਹੋਮ ਦੇ ਜਿਹੜੇ ਬੈਗ ਬਣਾ ਕੇ ਜਿਹਦੇ ਵਿੱਚ ਫੂਡ ਪਾ ਕੇ ਜਿਹੜੇ ਲਾ ਦਿੱਤੇ ਤਾਂ ਕਿ ਲੋਕ ਗੁਰੂ ਘਰਾਂ ਚੋਂ ਆ ਕੇ ਜਿਹੜਾ ਆ ਲੰਗਰ ਲੈ ਕੇ ਜਾ ਸਕਣ। ਸੋ ਉਹਦੇ ਸੰਬੰਧ ਦੇ ਵਿੱਚ ਕੱਲ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਉਹਨਾਂ ਨੇ ਵਿਸਾਖੀ ਸਿੱਖਾਂ ਦੇ ਨਾਲ ਮੈਲਬੌਰਨ ਦੇ ਵਿੱਚ ਸੈਲੀਬ੍ਰੇਟ ਕੀਤੀ। ਉਹਨਾਂ ਨੇ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਸੀ ਤੇ ਉਹਨਾਂ ਨੇ ਸਿੱਖ ਵਲੰਟੀਅਰਸ ਆਫ ਆਸਟ੍ਰੇਲੀਆ ਉਹਨਾਂ ਦਾ ਧੰਨਵਾਦ ਕੀਤਾ ਵੀ ਜਿਸ ਟਾਈਮ ਵੀ ਸਾਡੇ ਮੁਲਕ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਨੈਚੁਰਲ ਡਿਜ਼ਾਸਟਰ ਆਇਆ ਤੇ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਕੰਮ ਕੀਤਾ ਹੈਗਾ ਆ। 10 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਸਿੱਖ ਵਲੰਟੀਅਰਸ ਆਫ ਜੋ ਆਸਟ੍ਰੇਲੀਆ ਆ ਉਹ ਵੱਖ-ਵੱਖ ਕ੍ਰਾਈਸਿਸ ਦੇ ਵਿੱਚ ਕੰਮ ਕਰਦੇ ਰਹੇ ਹੈਗੇ ਆ। ਐਂਥਨੀ ਐਲਬਨੀਜ਼ੀ ਜੋ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਹੈਗੇ ਆ, ਉਹ ਸਾਊਥ ਈਸਟ ਮੈਲਬੌਰਨ ਦੇ ਵਿੱਚ ਪਹੁੰਚੇ ਜਿੱਥੇ ਸਿੱਖ ਵਿਸਾਖੀ ਮਨਾ ਰਹੇ ਸੀ। ਉਹਨਾਂ ਦੇ ਨਾਲ ਵਿਕਟੋਰੀਆ ਦੇ ਪ੍ਰੀਮੀਅਰ ਜਸਿੰਟਾ ਐਲਨ, ਬਰੂਸ MP ਜੂਲੀਅਨ ਹਿੱਲ ਇਹ ਵੀ ਪਹੁੰਚੇ ਹੋਏ ਸੀ। ਮਿਸਟਰ ਜੋ ਐਲਬਨੀਜ਼ ਆ ਉਹਨਾਂ ਨੇ ਇਹ ਕਿਹਾ ਵੀ ਸਿੱਖ ਬਹੁਤ ਜ਼ਿਆਦਾ ਜਿਹੜਾ ਐਕਸਟਰਾ ਆਰਡੀਨਰੀ ਕੰਮ ਕਰਦੇ ਹੈਗੇ ਆ। During the pandemic, they provided food for students who were in desperate need for their support. During the bushfires, during the floods. ਜਦੋਂ ਵੀ ਕਹਿੰਦੇ ਅੱਗ ਲੱਗੀ, ਫਲੱਡ ਆਏ ਤੇ ਜਦੋਂ ਕਰੋਨਾ ਵਾਇਰਸ ਦਾ ਪੈਂਡੇਮਿਕ ਆਇਆ, ਸਟੂਡੈਂਟਸ ਜਿਹੜੇ ਆ ਉਹਨਾਂ ਕੋਲ ਪੈਸੇ ਨਹੀਂ ਹੁੰਦੇ, ਘਰਾਂ 'ਚ ਸਟਕ ਸੀ, ਉਹਨਾਂ ਨੇ ਫੂਡ ਪਹੁੰਚਾਇਆ ਹੈਗਾ। ਕਹਿੰਦੇ whenever there are issues confronting Australians, we see the best of the Australian character and there is no community organization that has done more than the Sikh volunteers of Australia. ਕਹਿੰਦੇ ਜਦੋਂ ਵੀ ਆਸਟ੍ਰੇਲੀਆ ਦੇ ਵਿੱਚ ਨੈਚੁਰਲ ਡਿਜ਼ਾਸਟਰ ਆਇਆ ਤੇ ਅਸੀਂ ਆਸਟ੍ਰੇਲੀਅਨ ਲੋਕਾਂ ਦਾ ਕਰੈਕਟਰ ਦੇਖਿਆ ਤੇ ਕੋਈ ਵੀ ਜਿਹੜੀ ਕਮਿਊਨਿਟੀ ਆਰਗੇਨਾਈਜੇਸ਼ਨ ਇੰਨੀ ਸਟਰੋਂਗ, ਇੰਨੀ ਜਿਹੜੀ ਹੈਲਪਫੁਲ ਹੈ ਨਹੀਂ ਜਿੰਨੀ ਜਿਹੜੀ ਆ ਸਿੱਖ ਵਲੰਟੀਅਰਸ ਆਫ ਆਸਟ੍ਰੇਲੀਆ ਹੈਗੀ ਆ। ਹੁਣ ਜਦੋਂ ਫਿਰ ਅਸੀਂ ਆਪਣੇ ਆਪ ਨੂੰ ਸੋਚਦੇ ਹਾਂ ਵੀ ਸਾਡਾ ਜਿੱਥੇ ਜਨਮ ਹੋਇਆ, ਜਿੱਥੇ ਅਸੀਂ ਜਿਹੜੀ ਹੁਣ ਸਾਡੀ ਕਰਮ ਭੂਮੀ ਜਿੱਥੇ ਰਹਿ ਰਹੇ ਆ ਉੱਥੇ ਸੇਵਾ ਕਰ ਰਹੇ ਆ, ਵੀ ਉੱਥੇ ਕਿੰਨੀ ਜ਼ਿਆਦਾ ਜਿਹੜੀ ਇੱਜ਼ਤ ਆ ਉਹ ਦਿੱਤੀ ਜਾ ਰਹੀ ਆ ਇੱਕ ਪ੍ਰਾਈਮ ਮਿਨਿਸਟਰ ਵੱਲੋਂ, ਆਮ ਕਿਸੇ ਬੰਦੇ ਵੱਲੋਂ ਨਹੀਂ, ਪ੍ਰਾਈਮ ਮਿਨਿਸਟਰ ਵੱਲੋਂ। ਉਹਨਾਂ ਨੇ ਇਹ ਕਿਹਾ ਵੀ ਵਿਕਟੋਰੀਆ ਦੇ ਵਿੱਚ ਲਿਜ਼ਮੋਰ ਦੇ ਵਿੱਚ ਜਦੋਂ ਫਲੱਡ ਆਏ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੇ ਆ ਉਹ
ਸਿੱਖ ਵਲੰਟੀਅਰਸ ਜੋ ਆਸਟ੍ਰੇਲੀਆ ਦੇ ਸੀ ਉਹ ਪਹੁੰਚੇ ਹੈਗੇ ਆ। ਸੋ ਉਹਨਾਂ ਨੇ ਸਾਰੇ ਜਿੰਨੇ ਲੀਡਰ ਪਹੁੰਚੇ ਸੀ ਉਹਨੀ ਦਸਤਾਰਾਂ ਵੀ ਸਜਾਈਆਂ ਹੋਈਆਂ ਸੀਆਂ, ਪ੍ਰਾਈਮ ਮਿਨਿਸਟਰ ਨੇ ਵੀ ਦਸਤਾਰ ਸਜਾਈ ਹੋਈ ਸੀ, ਵਲੰਟੀਅਰਸ ਨੂੰ ਉਹਨਾਂ ਨੇ ਸਰਟੀਫਿਕੇਟ ਵੀ ਦਿੱਤੇ ਹੈਗੇ ਆ। ਤੇ ਉਹ ਕਹਿੰਦੇ ਭਈ ਜਿਹੜੀ ਤੁਹਾਡੀ ਸੈਲਫਲੈਸ ਸਰਵਿਸ ਆ, ਜਿਹੜੀ ਟੋਟਲੀ ਜਿਹੜੀ ਕਿਸੇ ਲਾਲਚ ਤੋਂ ਬਿਨਾਂ ਤੁਸੀਂ ਸਰਵਿਸ ਕਰ ਰਹੇ ਆ, ਯੂਅਰ ਸੈਲਫਲੈਸ ਸਰਵਿਸ ਹੈਜ਼ ਮੇਡ ਦਿਸ ਗ੍ਰੇਟ ਕੰਟਰੀ ਈਵਨ ਗ੍ਰੇਟਰ। ਤੇ ਮੈਂ ਤੁਹਾਨੂੰ ਜਿਹੜੀ ਆ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਆ। ਇਹ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਕੱਲ ਜਦੋਂ ਸਿੱਖ ਵਿਸਾਖੀ ਮਨਾ ਰਹੇ ਸੀ ਤੇ ਉੱਥੇ ਸਿੱਖ ਵਲੰਟੀਅਰਸ ਆਫ ਆਸਟ੍ਰੇਲੀਆ ਜੋ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ, ਉਹਦਾ ਜਿਹੜਾ ਉਹਨਾਂ ਨੇ ਧੰਨਵਾਦ ਕੀਤਾ ਤੇ ਪੂਰੇ ਆਸਟ੍ਰੇਲੀਆ ਦੇ ਵਿੱਚ ਉਸ ਨੂੰ ਲਾਈਵ ਟੈਲੀਕਾਸਟ ਕੀਤਾ ਗਿਆ ਤੇ ਸਿੱਖਾਂ ਦਾ ਜਿਹੜਾ ਉਹਨਾਂ ਨੇ ਸਨਮਾਨ ਕੀਤਾ ਵੀ ਐਸ ਨੈਚੁਰਲ ਡਿਜ਼ਾਸਟਰ ਵੇਲੇ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਜਿਹੜੀ ਆ ਇਹ ਵਲੰਟੀਅਰ ਸਰਵਿਸ ਕੀਤੀ ਹੈਗੀ। ਜੀ ਬਿਲਕੁਲ, ਉਹਨਾਂ ਦੇ ਇਸ ਬਿਆਨ ਦੀ ਖਾਸੀ ਚਰਚਾ, ਔਰ ਕੱਲ ਤੋਂ ਕਈ ਘੰਟਿਆਂ ਤੋਂ ਇਹ ਜਿਹੜਾ ਬਿਆਨ ਆ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਵੱਖ-ਵੱਖ ਅਖਬਾਰਾਂ ਨੇ ਕਵਰ ਕੀਤਾ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਇਜ਼ਰਾਈਲੀ ਫੌਜ ਦੀ ਗੱਲ ਕਰੀਏ। ਪਿਛਲੇ 6 ਮਹੀਨਿਆਂ ਤੋਂ ਜਾਰੀ ਟਕਰਾਅ ਮਗਰੋਂ ਦੱਖਣੀ ਗਾਜ਼ਾ ਪੱਟੀ ਦੇ ਵਿੱਚੋਂ ਇਹਨਾਂ ਨੇ ਆਪਣੀ ਜ਼ਮੀਨੀ ਫੌਜ ਦੀ ਨਫਰੀ ਘਟਾਉਣ ਦਾ ਦਾਅਵਾ ਕੀਤਾ ਹੈ। ਗਾਜ਼ਾ ਪੱਟੀ ਦੇ ਇਸ ਹਿੱਸੇ ਦੇ ਵਿੱਚ ਸਿਰਫ ਇੱਕੋ ਬ੍ਰਿਗੇਡ ਬਚੀ ਹੈ। ਇਜ਼ਰਾਈਲ ਦੀ ਇਸ ਪੇਸ਼ਕਦਮੀ ਦਾ ਮੁੱਖ ਕਾਰਨ ਵਾਸ਼ਿੰਗਟਨ ਵੱਲੋਂ ਪਾਏ ਗਏ ਦਬਾਅ ਨੂੰ ਮੰਨਿਆ ਜਾ ਰਿਹਾ ਹੈ। ਉਂਝ ਇਜ਼ਰਾਈਲ ਨੇ ਸੁਰੱਖਿਆ ਬਲ ਵਾਪਸ ਸੱਦਣ ਦਾ ਕੋਈ ਕਾਰਨ ਨਹੀਂ ਦੱਸਿਆ ਤੇ ਨਾ ਹੀ ਵਾਪਸ ਸੱਦੇ ਫੌਜੀਆਂ ਬਾਰੇ ਕੋਈ ਅਧਿਕਾਰਤ ਅੰਕੜਾ ਜਾਰੀ ਕੀਤਾ ਹੈ। ਇਸੇ ਦੌਰਾਨ ਮਿਸਰ ਨੇ ਗੋਲੀਬੰਦੀ ਨੂੰ ਲੈ ਕੇ ਗੱਲਬਾਤ ਦੇ ਨਵੇਂ ਗੇੜ ਦੀ ਮੇਜ਼ਬਾਨੀ ਦੇ ਲਈ ਤਿਆਰੀ ਕੱਸ ਲਈ ਹੈ। ਗੱਲਬਾਤ ਦੇ ਵਿੱਚ ਇਜ਼ਰਾਈਲ ਅਤੇ ਹਮਾਸ ਦੇ ਨੁਮਾਇੰਦੇ ਸ਼ਾਮਲ ਹੋ ਸਕਦੇ ਨੇ। ਉਂਝ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਕੌਮਾਂਤਰੀ ਦਬਾਅ ਅੱਗੇ ਨਹੀਂ ਝੁਕੇਗਾ ਤੇ ਨਾ ਹੀ ਹਮਾਸ ਦੀਆਂ ਸਿਖਰਲੀਆਂ ਮੰਗਾਂ ਅੱਗੇ ਗੋਡੇ ਟੇਕੇਗਾ। ਉਧਰ ਇਜ਼ਰਾਈਲ ਨੇ ਵੱਡੇ ਤੜਕੇ ਪੂਰਬੀ ਲਿਬਨਾਨ ਦੇ ਵਿੱਚ ਹਵਾਈ ਹਮਲੇ ਕੀਤੇ। ਹਮਲਿਆਂ ਦੇ ਦੌਰਾਨ ਈਰਾਨ ਦੀ ਹਮਾਇਤ ਵਾਲੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਲ ਜਜ਼ੀਰਾ ਦੀ ਇੱਕ ਰਿਪੋਰਟ ਦੇ ਮੁਤਾਬਕ ਹਿਜ਼ਬੁੱਲਾ ਨੇ ਲਿਬਨਾਨੀ ਇਲਾਕਿਆਂ ਦੇ ਵਿੱਚ ਘੁੰਮਦੇ ਇਜ਼ਰਾਈਲੀ ਤਕਰੀਬਨ 900 ਡਰੋਨ ਨੂੰ ਹੇਠਾਂ ਸੁੱਟਿਆ ਸੀ। ਇਜ਼ਰਾਈਲੀ ਫੌਜ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਲੜਾਕੂ ਜਹਾਜ਼ਾਂ ਨੇ ਬਾਲਬੇਕ ਦੇ ਪੂਰਬੀ ਸ਼ਹਿਰ ਦੇ ਵਿੱਚ ਹਿਜ਼ਬੁੱਲਾ ਦੇ ਫੌਜੀ ਅਹਾਤੇ ਅਤੇ 3 ਹੋਰਨਾਂ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਨੇ। ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਉਧਰ ਦੂਜੇ ਪਾਸੇ ਦੱਸਿਆ ਇਹ ਗਿਆ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਵੱਲੋਂ ਜਿਹੜੀ ਗੋਲੀਬਾਰੀ ਕੀਤੀ ਗਈ ਸੀ ਇਹਦੇ ਵਿੱਚ ਹੁਣ ਤੱਕ 270 ਹਿਜ਼ਬੁੱਲਾ ਦੇ ਲੜਾਕੇ ਤੇ 50 ਆਮ ਨਾਗਰਿਕ ਮਾਰੇ ਜਾ ਚੁੱਕੇ ਨੇ ਤੇ ਦੱਖਣੀ ਲਿਬਨਾਨ ਦੇ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ 1 ਲੱਖ ਲੋਕ ਬੇਘਰ ਹੋ ਚੁੱਕੇ ਨੇ। ਉਧਰ ਜਿਹੜੀ ਤਾਜ਼ਾ ਰਿਪੋਰਟ AP ਐਸੋਸੀਏਟ ਪ੍ਰੈਸ ਨੇ ਰਿਪੋਰਟ ਕੀਤਾ, ਉਹਨਾਂ ਨੇ ਕਿਹਾ ਕਿ ਖਾਨ ਯੂਨਿਸ ਮਾਫ ਕਰਨਾ ਉਹ ਇਲਾਕਾ ਜਿੱਥੇ ਸਭ ਤੋਂ ਵੱਧ ਇਜ਼ਰਾਈਲੀ ਫੌਜਾਂ ਨੇ ਤਬਾਹੀ ਮਚਾਈ ਹੈ ਤੇ ਹੁਣ ਲੋਕ ਇਹਨਾਂ ਸਦਰਨ ਇਲਾਕਿਆਂ ਦੇ ਵਿੱਚ ਵਾਪਸ ਪਰਤਣ ਲੱਗੇ ਨੇ। ਇਹ ਜਿਹੜਾ ਸ਼ਹਿਰ ਹੈ ਇਹ ਗਾਜ਼ਾ ਪੱਟੀ ਦਾ ਸੈਕੰਡ ਲਾਰਜੈਸਟ ਸਿਟੀ ਇਹਨੂੰ ਕਿਹਾ ਜਾਂਦਾ ਖਾਨ ਯੂਨਿਸ ਨੂੰ, ਤੇ ਇੱਥੇ ਜਿਹੜੀਆਂ ਬਿਲਡਿੰਗਸ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੀਆਂ ਨੇ। ਇੱਥੋਂ ਲੋਕ, ਬੱਚੇ, ਬੰਦੇ, ਬੀਬੀਆਂ, ਜਵਾਕ ਭੱਜ ਗਏ ਸਨ ਜਦੋਂ ਇੱਥੇ ਸਟਰੀਟਾਂ ਨੂੰ ਬਲਡੋਜ਼ ਕੀਤਾ ਜਾ ਰਿਹਾ ਸੀ। ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਇੱਥੇ ਸਿਰਫ ਉੜਦੀ ਧੂੜ ਤੋਂ ਸਿਵਾਏ ਹੋਰ ਕੁਝ ਨਹੀਂ ਸੀ। ਇੱਥੇ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅਪਾਰਟਮੈਂਟਸ ਸੀਗੇ ਜਾਂ ਬਿਜ਼ਨਸ ਬਿਲਡਿੰਗ ਸੀਗੀਆਂ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਇਜ਼ਰਾਈਲ ਵੱਲੋਂ ਇਹਨਾਂ ਹਮਲਿਆਂ ਦੇ ਵਿੱਚ। ਤੇ ਤਕਰੀਬਨ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ 2.3 ਮਿਲੀਅਨ ਪੀਪਲ ਇਸ ਗਾਜ਼ਾ ਪੱਟੀ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚੋਂ ਖਾਨ ਯੂਨਿਸ ਇੱਕ ਬਹੁਤ ਵੱਡਾ ਇਲਾਕਾ ਹੈ। ਤੇ ਖਾਨ ਯੂਨਿਸ ਇੱਕ ਅਜਿਹਾ ਸ਼ਹਿਰ ਹੈ ਜਿਹਨੂੰ ਇਸ ਟਾਈਮ ਪੂਰੀ ਤਰ੍ਹਾਂ ਦੇ ਨਾਲ ਉੱਥੇ ਜਿਵੇਂ ਖੇਤ ਦੇ ਵਿੱਚ ਆਪਾਂ ਸੁਹਾਗਾ ਫੇਰਿਆ ਹੁੰਦਾ ਨਾ, ਕਿਸੇ ਵੀ ਫਸਲ ਨੂੰ ਬੀਜਣ ਤੋਂ ਪਹਿਲਾਂ ਉਹਨੂੰ ਸੁਹਾਗਾ ਫੇਰ ਕੇ ਚੰਗੀ ਤਰ੍ਹਾਂ ਵੱਤਰ ਕਰ ਲੈਂਦੇ ਆ, ਉਸ ਤਰੀਕੇ ਨਾਲ ਉਸ ਹਿਸਾਬ ਦੇ ਨਾਲ ਇਜ਼ਰਾਈਲ ਨੇ ਉੱਥੇ ਇੰਨੀ ਤਬਾਹੀ ਮਚਾਈ ਹੈ ਕਿ ਬਿਨਾਂ ਇਮਾਰਤਾਂ ਦੇ ਖੰਡਰ ਦੇ ਹੁਣ ਉੱਥੇ ਕੁਝ ਵੀ ਨਹੀਂ ਬਚਿਆ। ਪਰ ਲੋਕ ਇਸ ਢਹੇ ਸ਼ਹਿਰ ਦੇ ਵਿੱਚ ਖਾਨ ਯੂਨਿਸ ਦੇ ਵਿੱਚ ਵਾਪਸ ਆਉਣਾ ਸ਼ੁਰੂ ਹੋ ਚੁੱਕੇ ਨੇ। ਖਾਨ ਯੂਨਿਸ ਇੰਨਾ ਕੁ ਪੁਰਾਣਾ ਸ਼ਹਿਰ ਹੈ, ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹੋ ਕਿ 14ਵੀਂ ਸਦੀ ਦੇ ਵਿੱਚ ਖਾਨ ਯੂਨਿਸ ਇੱਕ ਪਿੰਡ ਹੁੰਦਾ ਸੀ ਤੇ ਉਦੋਂ ਇਹਦਾ ਨਾਂ ਸਲਾਖ ਹੁੰਦਾ ਸੀਗਾ। ਸੋ ਹੁਣ ਇਹਨੂੰ ਖਾਨ ਯੂਨਿਸ ਦੇ ਨਾਂ ਦੇ ਨਾਲ ਸੱਦਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਤਬਾਹੀ ਤੋਂ ਬਾਅਦ ਹੁਣ ਲੋਕ ਇੱਥੋਂ ਜਦੋਂ ਤੋਂ ਫੌਜਾਂ ਵਾਪਸ ਜਾਣ ਲੱਗੀਆਂ ਨੇ 6 ਮਹੀਨਿਆਂ ਬਾਅਦ, ਅਕਤੂਬਰ 7 ਤੋਂ ਬਾਅਦ ਹੁਣ ਇੱਥੇ ਜ਼ਿੰਦਗੀ ਹੌਲੀ ਹੌਲੀ ਪਰਤਣ ਲੱਗੀ ਹੈ। ਪਰ ਖੰਡਰਾਂ ਦੇ ਵਿੱਚ ਜ਼ਿੰਦਗੀ ਕਿਵੇਂ ਬਿਤਾਈ ਜਾ ਸਕਦੀ ਹੈ, ਇਹ ਇੱਕ ਬਹੁਤ ਵੱਡੀ ਮੁਸ਼ਕਲ ਖਾਨ ਯੂਨਿਸ ਦੇ ਲੋਕਾਂ ਦੇ ਸਾਹਮਣੇ ਬਣੀ ਹੋਈ ਹੈ। ਜੀ ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਰਸ਼ੀਆ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਇਹ ਹੁਣ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦਾ ਵੀ ਉਹ ਫਿਨਲੈਂਡ ਦੇ ਨਾਲ
ਪੰਗਾ ਲੈ ਲਵੇ। ਫਿਨਲੈਂਡ ਦੇ ਨਾਲ ਜੋ ਬਾਰਡਰ ਹੈਗਾ ਰਸ਼ੀਆ ਦਾ, ਉਹ 1300 ਕਿਲੋਮੀਟਰ ਦੇ ਕਰੀਬ ਲੰਬਾ ਹੈਗਾ ਆ। ਤੇ ਜੋ ਨਾਟੋ ਦੇ ਨਾਲ ਐਲਾਈ ਹੈਗਾ ਆ ਫਿਨਲੈਂਡ, ਤੇ ਆਲਰੇਡੀ ਯੂਕਰੇਨ ਵਾਲੇ ਬਾਰਡਰ ਦੇ ਉੱਤੇ ਜਾਂ ਯੂਕਰੇਨ ਦਾ ਜਿਹੜਾ ਇਨਸਾਈਡ ਆ 6 ਲੱਖ ਤੋਂ ਵੱਧ ਰਸ਼ੀਆ ਦੇ ਫੌਜੀ ਲਾਏ ਹੋਏ ਆ। ਇਹ ਪਿਛਲੇ ਦਿਨਾਂ ਦੇ ਵਿੱਚ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਉਹਨਾਂ ਨੇ ਦੱਸਿਆ ਸੀਗਾ। ਤੇ 6 ਲੱਖ ਲੋਕ ਫੌਜੀਆਂ ਨੂੰ ਸਸਟੇਨ ਕਰਨਾ ਬੜਾ ਔਖਾ ਹੈਗਾ। ਟੋਟਲ ਰਸ਼ੀਆ ਦੀ ਆਰਮੀ 1.15 ਮਿਲੀਅਨ ਲੋਕਾਂ ਦੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਪੁਟਿਨ ਨੇ ਇਹ ਕਿਹਾ ਸੀ ਵੀ ਅਸੀਂ ਆਰਮੀ ਨੂੰ 1.32 ਮਿਲੀਅਨ ਤੱਕ ਵਧਾਉਣ ਜਾ ਰਹੇ ਹੈਗੇ ਆ, ਤੇ ਹੋ ਸਕਦਾ ਅਸੀਂ 2026 ਤਾਈਂ 1.5 ਮਿਲੀਅਨ ਤੱਕ ਵੀ ਕਰ ਦਈਏ, 15 ਲੱਖ ਤੱਕ ਵੀ ਕਰ ਦਈਏ। ਸੋ ਜੇ ਫਿਨਲੈਂਡ ਵਾਲੀ ਸਾਈਡ ਦੇ ਉੱਤੇ ਉਹ ਫੌਜੀ ਲਾਉਂਦੇ ਆ, ਤੇ ਫਿਰ ਰਸ਼ੀਆ ਦੇ ਕੋਲ ਕੋਈ ਵੀ ਜਿਹੜੇ ਫੌਜੀ ਆ ਇਨਸਾਈਡ ਨਹੀਂ ਬਚਣਾ ਹੈਗਾ। ਤੇ ਪਲੱਸ ਜੋ ਫਿਨਲੈਂਡ ਤੇ ਸਵੀਡਨ ਆ, ਉਹ ਨਾਟੋ ਨੂੰ ਜਿਹੜਾ ਜੁਆਇਨ ਕਰਨ ਜਾ ਰਹੇ ਹੈਗੇ ਆ। ਤੇ ਪੁਟਿਨ ਨੇ ਜੋ ਰਸ਼ੀਆ ਦੀ ਮਿਲਟਰੀ ਦੀ ਸਟਰੈਂਥ ਆ, ਉਹ ਪਿਛਲੇ ਦਿਨਾਂ 'ਚ ਦੇਖੀ ਆ ਵੀ ਯੂਕਰੇਨ ਵਾਲਿਆਂ ਨੇ ਕਿੰਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਵਕਤ ਆ ਉਹ ਪਾਇਆ ਹੋਇਆ ਹੈਗਾ। ਤੇ ਯੂਕਰੇਨ ਨੂੰ ਹਜੇ ਤੱਕ ਵੀ ਉਹ ਜਿੱਤ ਨਹੀਂ ਸਕਿਆ, ਤੇ ਯੂਕਰੇਨ ਦੀ ਸਾਰੇ ਹੀ ਯੂਰਪ ਤੇ US ਹੋਰ ਮੁਲਕ ਸਪੋਰਟ ਕਰ ਰਹੇ ਹੈਗੇ ਆ। ਸੋ ਫਿਨਲੈਂਡ ਨੂੰ ਲੈ ਕੇ ਧਮਕੀਆਂ ਤਾਂ ਦੇ ਦਿੰਦਾ ਆ ਪੁਟਿਨ, ਪਰ ਅੱਜ ਪੋਲੀਟਿਕੋ ਕਰਕੇ ਜੋ ਮੈਗਜ਼ੀਨ ਆ ਉਹਨਾਂ ਨੇ ਕਾਫੀ ਲੰਮੀ ਜਿਹੜੀ ਆ ਰਿਪੋਰਟ ਛਾਪੀ ਆ ਕਿ ਰਸ਼ੀਆ ਕਦੇ ਵੀ ਇਹ ਖਤਰਾ ਨਹੀਂ ਲੈ ਸਕਦਾ ਵੀ ਉਹ ਫਿਨਲੈਂਡ ਵਾਲੇ ਬਾਰਡਰ ਦੇ ਉੱਤੇ ਵੀ ਆਪਣੇ ਫੌਜੀ ਲਾ ਦੇਵੇ ਜਾਂ ਫਿਨਲੈਂਡ ਦੇ ਨਾਲ ਕੋਈ ਪੰਗਾ ਲੈ ਲਵੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਨੇਪਾਲ ਦੀ ਫੌਜ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਐਵਰੈਸਟ ਖਿੱਤੇ ਦੇ ਵਿੱਚ ਪਹਾੜ ਸਫਾਈ ਮੁਹਿੰਮ 2024 ਸ਼ੁਰੂ ਕਰੇਗੀ ਤੇ ਮਾਊਂਟ ਐਵਰੈਸਟ ਜਿਹੜੀ ਕਿ ਬਹੁਤ ਉੱਚੀ ਚੋਟੀ ਹੈ, ਇਹਦੇ ਤੋਂ ਲਗਭਗ 10 ਟਨ ਕਚਰਾ ਇਕੱਠਾ ਕਰੇਗੀ ਤੇ ਇੱਥੇ 5 ਲਾਸ਼ਾਂ ਵੀ ਪਈਆਂ ਨੇ ਜਿਨ੍ਹਾਂ ਨੂੰ ਹੇਠਾਂ ਲਿਆਂਦਾ ਜਾਊਗਾ। ਫੌਜ ਨੇ ਇਹ ਵੀ ਗੱਲ ਕਹੀ ਹੈ ਕਿ 12 ਮੈਂਬਰੀ ਟੀਮ ਮਾਊਂਟ ਐਵਰੈਸਟ, ਮਾਊਂਟ ਲਹੋਤਸੇ, ਮਾਊਂਟ ਨਪੁਤਸੇ ਤੋਂ ਕਚਰਾ ਲਿਆਉਣ ਦੇ ਲਈ 14 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੇ ਚੜ੍ਹਾਈ ਕਰੇਗੀ। ਸੂਤਰਾਂ ਨੇ ਵੀ ਦੱਸਿਆ ਕਿ ਸ਼ੇਰਪਿਆਂ ਦੀ 18 ਮੈਂਬਰੀ ਟੀਮ ਫੌਜ ਦੇ ਇਸ ਮਿਸ਼ਨ ਦੇ ਵਿੱਚ ਸਹਿਯੋਗ ਕਰੇਗੀ। ਨੇਪਾਲ ਆਰਮੀ ਦੇ ਤਰਜਮਾਨ ਬ੍ਰਿਗੇਡੀਅਰ ਜਨਰਲ ਕ੍ਰਿਸ਼ਨਾ ਪ੍ਰਸਾਦ ਭੰਡਾਰੀ ਨੇ ਕਿਹਾ ਕਿ ਨੇਪਾਲ ਫੌਜ ਮੁਖੀ ਜਨਰਲ ਪ੍ਰਭੂ ਸ਼ਰਮਾ 11 ਅਪ੍ਰੈਲ ਨੂੰ ਇੱਥੋਂ ਮੁਹਿੰਮ ਦੀ ਸ਼ੁਰੂਆਤ ਕਰਨਗੇ ਤੇ ਉਸ ਤੋਂ ਬਾਅਦ ਨੇਪਾਲ ਦੇ ਵਿੱਚ ਮਾਊਂਟ ਐਵਰੈਸਟ ਤੋਂ ਘੱਟੋ ਘੱਟ 10 ਟਨ ਕਚਰਾ ਜਿਹੜਾ ਜਾਂ ਉੱਥੇ ਪਈਆਂ ਪਰਬਤ ਰੋਹੀਆਂ ਦੀਆਂ ਲਾਸ਼ਾਂ ਨੂੰ ਲਿਆਂਦਾ ਜਾਊਗਾ। ਸੋ ਪਿਛਲੇ ਦਿਨਾਂ ਦੇ ਵਿੱਚ ਇਸ ਬਾਬਤ ਇੱਕ ਮੁਹਿੰਮ ਚੱਲੀ ਸੀ ਜਿਹਦੇ ਵਿੱਚ ਜਿਹੜੇ ਪਰਬਤ ਰੋਹੀ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਥੇ ਬਹੁਤ ਸਾਰਾ ਕਚਰਾ, ਕਿਉਂਕਿ ਲੋਕ ਕਈ ਵਾਰੀ ਉੱਥੇ ਜਾਂਦੇ ਨੇ, ਜਿਹੜੇ ਖਾਸ ਕਰਕੇ ਜਦੋਂ ਜਿੱਥੋਂ ਸ਼ੁਰੂ ਹੁੰਦੀ ਹੈ ਚੋਟੀ ਉੱਥੇ ਉਦੋਂ ਥੋੜ੍ਹੀ ਦੂਰ ਜਿੱਥੋਂ ਤੱਕ ਕਿਸੇ ਦੀ ਵਾਹ ਲੱਗਦੀ ਹੈ ਉਸ ਤੱਕ ਜਾਂਦੇ ਨੇ, ਪਰ ਬਹੁਤ ਸਾਰਾ ਕਚਰਾ ਉੱਥੇ ਸੁੱਟ ਆਉਂਦੇ ਨੇ। ਸੋ ਇਸ ਕਰਕੇ ਜਿਹੜੇ ਤਾਂ ਲੋਕ ਜਾਂਦੇ ਨੇ ਤੇ ਬਹੁਤ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਕਈ ਵਾਰੀ ਉਹਨਾਂ ਦੀ ਜਾਨ ਚਲੀ ਜਾਂਦੀ। ਇਸ ਕਰਕੇ 5 ਲਾਸ਼ਾਂ ਨੇ ਜਿਹੜੀਆਂ ਉੱਥੇ ਪਈਆਂ ਹੋਣ ਬਾਰੇ ਪਤਾ ਲੱਗਿਆ ਟੀਮਾਂ ਨੂੰ, ਤੇ ਉਹ ਲਾਸ਼ਾਂ ਵੀ ਹੁਣ ਹੇਠਾਂ ਲਿਆਂਦੀਆਂ ਜਾਣਗੀਆਂ। ਜੀ ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਨੇ ਲੋਕਾਂ ਦਾ ਜਿਹੜਾ ਧੂੰਆਂ ਆ ਉਹ ਕੱਢਿਆ ਹੋਇਆ ਹੈਗਾ। ਪਿਛਲੇ ਹਫ਼ਤੇ ਦੇ ਵਿੱਚ ਗੈਸ ਦੀਆਂ ਕੀਮਤਾਂ ਇੱਕ ਵਾਰੀ ਫੇਰ 23 ਸੈਂਟ ਵੱਧ ਕੇ ਹੁਣ ਐਵਰੇਜ ਗੈਸ ਦੀ ਪ੍ਰਾਈਸ ਕੈਲੀਫੋਰਨੀਆ 'ਚ $5 ਤੇ 27 ਸੈਂਟ ਪਰ ਗੈਲਨ ਹੋ ਚੁੱਕੀ ਆ, ਜਦ ਕਿ ਨੇਸ਼ਨ ਵਾਈਡ ਐਵਰੇਜ $3.54 ਆ। ਹੁਣ ਕਿੰਨਾ ਜ਼ਿਆਦਾ ਜਿਹੜਾ ਇਹ ਡਿਫਰੈਂਸ ਆ। ਟੌਮ ਕਲੋਜ਼ਾ ਕਰਕੇ ਗਲੋਬਲ ਹੈਡ ਹੈਗੇ એનર્ਜੀ ਐਨਾਲਿਸਿਸ ਦੇ OPIS ਦੇ, ਉਹਨਾਂ ਨੇ ਕਿਹਾ ਜਿਹੜੇ ਰਿਫਾਈਨਰੀਜ਼ ਆ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਲਈ ਬਹੁਤ ਵੱਡਾ ਚੈਲੰਜ ਆ। ਉਹਨਾਂ ਕਰਕੇ ਜਿਹੜੀਆਂ ਕੀਮਤਾਂ ਆ ਉਹ ਵੱਧ ਰਹੀਆਂ ਹੈਗੀਆਂ। ਫਿਲਿਪਸ 66 ਰਿਫਾਈਨਰੀ ਜੋ ਬੇ ਏਰੀਆ ਦੇ ਵਿੱਚ ਆ, ਜਿੱਥੋਂ ਗੈਸੋਲੀਨ ਪ੍ਰੋਡਕਸ਼ਨ ਹੁੰਦੀ ਹੈਗੀ ਆ, ਉਹ ਬੰਦ ਹੋਈ ਪਈ ਹੈਗੀ ਆ। ਹੋਰ ਵੀ ਜਿਹੜੀਆਂ ਰਿਫਾਈਨਰੀਜ਼ ਹੈਗੀਆਂ ਉਹਨਾਂ ਦੇ ਉੱਤੇ ਰੈਗੂਲੇਸ਼ਨਸ ਇੰਨੇ ਆ, ਮੇਨਟੇਨੈਂਸ ਉਹਨਾਂ ਨੂੰ ਬਹੁਤ ਕਰਨੀ ਪੈਂਦੀ ਆ, ਉਹਨਾਂ ਨੂੰ ਖੜਾ ਕਰਨਾ ਪੈਂਦਾ ਆ, ਤੇ ਇਸ ਕਰਕੇ ਜੋ ਗੈਸ ਦੀਆਂ ਪ੍ਰਾਈਸਿਸ ਆ ਕੈਲੀਫੋਰਨੀਆ ਦੇ ਵਿੱਚ ਬਹੁਤ ਹਾਈ ਹੈਗੀਆਂ। ਕੈਲੀਫੋਰਨੀਆ ਦੇ ਲੋਕ ਇਸ ਗੱਲੋਂ ਵੀ ਅਪਸੈਟ ਆ ਵੀ ਭਾਈ ਸਾਡੀ ਜਿਹੜੀ ਗੁਆਂਢੀ ਸਟੇਟ ਆ ਨਵਾਡਾ, ਉੱਥੇ ਤੁਸੀਂ $3.25 ਆ ਤੇ ਸਾਡੀ ਹੁਣ ਜਿਹੜੀ ਆ $5.27 ਦੇ ਕਰੀਬ ਗੈਸ ਹੋਈ ਆ। ਇਸੇ ਤਰ੍ਹਾਂ ਐਰੀਜ਼ੋਨਾ ਦੇ ਵਿੱਚ ਬੜੀ ਸਸਤੀ ਹੈਗੀ ਆ। ਕੈਲੀਫੋਰਨੀਆ ਦੀਆਂ ਗੈਸ ਪ੍ਰਾਈਸਿਸ ਯੂਜ਼ਲੀ ਐਕਸਪੈਂਸਿਵ ਹੀ ਹੁੰਦੀਆਂ ਹੈਗੀਆਂ ਪੂਰੇ ਮੁਲਕ ਨਾਲੋਂ, ਪਰ ਇੰਨਾ ਜ਼ਿਆਦਾ ਜਿਹੜਾ ਡਿਫਰੈਂਸ ਹੋਵੇ
ਕਿਉਂਕਿ ਇਹਦੇ ਵਿੱਚ ਹਾਈ ਟੈਕਸਸ ਤੇ ਫੀਸ ਇਹਦੇ ਨਾਲ ਐਸੋਸੀਏਟਡ ਹੈਗੀ ਆ। ਸੋ ਬਹੁਤ ਵਾਰ ਲੋਕ ਜਿਹੜੇ ਆ ਗੈਸ ਸਟੇਸ਼ਨ ਮਾਲਕ ਆ ਉਹਨਾਂ ਦੇ ਉੱਤੇ ਵੀ ਗੁੱਸੇ ਹੁੰਦੇ ਆ ਵੀ ਭਾਈ ਉਹਨਾਂ ਨੇ ਵਧਾਈਆਂ, ਪਰ ਉਹਨਾਂ ਦੇ ਤਾਂ ਵਿਚਾਰਿਆਂ ਦੇ ਕੋਈ ਹੱਥ ਵੱਸ ਨਹੀਂ ਹੈਗਾ। ਸੋ ਰਜੀਨਾ ਮੇਅਰ ਕਰਕੇ KPMG ਗਲੋਬਲ ਹੈਡ ਹੈਗੇ ਆ ਕਲਾਇੰਟਸ ਤੇ ਮਾਰਕੀਟਸ ਤੇ। ਉਹਨਾਂ ਨੇ ਕਿਹਾ ਵੀ ਹੁਣ ਸਮਰ ਸੀਜ਼ਨ ਆ ਰਿਹਾ ਹੈਗਾ, ਗਰਮੀਆਂ ਦਾ ਮੌਸਮ ਆ ਰਿਹਾ ਤੇ ਗੈਸੋਲੀਨ ਦੀ ਜੋ ਡਿਮਾਂਡ ਹੈਗੀ ਆ ਉਹ ਵਧਣੀ ਹੈਗੀ ਆ। ਸੋ ਉਹਦੇ ਕਰਕੇ ਵੀ ਜਿਹੜੀਆਂ ਪ੍ਰਾਈਸਾਂ ਆ ਉਹ ਉੱਪਰ ਨੂੰ ਜਾ ਰਹੀਆਂ ਹੈਗੀਆਂ। ਬਹੁਤ ਲੋਕਾਂ ਨੇ ਸੋਚਿਆ ਸੀ ਵੀ ਅਸੀਂ ਜੀ ਇਲੈਕਟ੍ਰਿਕ ਕਾਰ ਟੈਸਲਾ ਜਾਂ ਹੋਰ ਲੈ ਲਾਂਗੇ, ਪਰ ਕੈਲੀਫੋਰਨੀਆ ਦੇ ਵਿੱਚ ਹੁਣ ਇਲੈਕਟ੍ਰਿਕ ਬਿੱਲ ਜਿਹੜੇ ਆ ਬਿਜਲੀ ਦੇ ਬਿੱਲ ਆ ਰਹੇ ਉਹਨਾਂ ਨੇ ਵੀ ਬਹੁਤ ਧੂੰਆਂ ਕੱਢਿਆ ਲੋਕਾਂ ਦਾ। ਤੇ ਉਹ ਜਿਨ੍ਹਾਂ ਨੇ ਉਹ ਵੀ ਲਈਆਂ ਆ ਕਾਰਾਂ ਹੁਣ ਉਹ ਵੀ ਰੋ ਰਹੇ ਆ ਵੀ ਸਾਡੇ ਜਿਹੜਾ ਬਿੱਲ ਆ ਬਿਜਲੀ ਦਾ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ। ਜੇ ਓਵਰਆਲ ਕੈਲਕੂਲੇਸ਼ਨ ਕਰਕੇ ਦੇਖੀਏ ਤਾਂ ਵੀ ਚਾਹੇ ਗੈਸ ਵਾਲੀ ਕਾਰ ਆ ਤੇ ਚਾਹੇ ਇਲੈਕਟ੍ਰਿਕ ਕਾਰ ਆ ਉਹਦਾ ਕੋਈ ਬਾਹਲਾ ਡਿਫਰੈਂਸ ਨਹੀਂ ਆ ਰਿਹਾ ਲੌਂਗ ਰਨ 'ਚ। ਤੇ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ 'ਚ ਗੈਸ ਦੀ ਪ੍ਰਾਈਸਿਸ ਨੂੰ ਲੈ ਕੇ ਲੋਕ ਬਹੁਤ ਅਪਸੈਟ ਆ ਵੀ ਅੱਜ ਦੀ ਰੇਟ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਦੇਖੋ $2.5 ਨੂੰ ਗੈਸ ਹੈਗੀ ਆ ਤੇ ਮੇਰੇ ਤੋਂ ਬਾਅਦ ਦੇਖਿਓ ਤੁਸੀਂ ਬਣੂਗਾ ਕੀ, ਤੇ ਹੁਣ ਉਹ ਦੇਖ ਲਓ ਕਿ ਡਬਲ ਪ੍ਰਾਈਸ ਤੋਂ ਵੀ ਉੱਪਰ ਗੈਸ ਹੋਈ ਪਈ ਹੈਗੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਲਨ ਮਸਕ ਦੀ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਨੇ ਫਰਜ਼ੀ ਖਬਰਾਂ ਫੈਲਾਉਣ ਦੀ ਚੱਲ ਰਹੀ ਜਾਂਚ ਦੇ ਵਿੱਚ ਕਾਰੋਬਾਰੀ ਐਲਨ ਮਸਕ ਨੂੰ ਸ਼ਾਮਲ ਕੀਤਾ ਹੈ ਤੇ ਨਿਆਂ ਪ੍ਰਕਿਰਿਆ ਦੇ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਦੇ ਤਹਿਤ ਦੇਰ ਰਾਤ ਉਸ ਦੇ ਖਿਲਾਫ ਇੱਕ ਵੱਖਰੀ ਜਾਂਚ ਸ਼ੁਰੂ ਕੀਤੀ ਹੈ। ਜਸਟਿਸ ਅਲੈਗਜ਼ੈਂਡਰ ਡੀ ਮੋਰਿਸ ਨੇ ਆਪਣੇ ਇੱਕ ਫੈਸਲੇ ਦੇ ਵਿੱਚ ਕਿਹਾ ਕਿ ਮਸਕ ਨੇ ਸਿਖਰਲੀ ਅਦਾਲਤ ਦੀਆਂ ਕਾਰਵਾਈਆਂ ਦੇ ਸੰਬੰਧ ਦੇ ਵਿੱਚ ਇੱਕ ਜਨਤਕ ਗਲਤ ਸੂਚਨਾ ਮੁਹਿੰਮ ਸ਼ੁਰੂ ਕੀਤਾ, ਜਿਹੜਾ ਕਿ ਲਗਾਤਾਰ ਦਿਖਦਾ ਰਿਹਾ। ਜੱਜ ਨੇ ਇਹ ਟਿੱਪਣੀ ਖਾਸ ਤੌਰ ਤੇ ਮਸਕ ਦੇ ਬਿਆਨ ਤੇ ਕੀਤੀ ਹੈ, ਜਿਸ ਦੇ ਵਿੱਚ ਉਸ ਦੀ ਸੋਸ਼ਲ ਮੀਡੀਆ ਕੰਪਨੀ ਐਕਸ ਕੁਝ ਖਾਤਿਆਂ ਨੂੰ ਬਲਾਕ ਕਰਨ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ। ਡੀ ਮੋਰਿਸ ਨੇ ਲਿਖਿਆ ਕਿ ਬ੍ਰਾਜ਼ੀਲ ਦੀ ਨਿਆਂ ਪ੍ਰਣਾਲੀ ਦੇ ਵਿੱਚ ਰੁਕਾਵਟ ਦਾ ਨਿੰਦਣਯੋਗ ਵਿਵਹਾਰ, ਅਪਰਾਧ ਲਈ ਉਕਸਾਉਣਾ, ਅਦਾਲਤੀ ਆਦੇਸ਼ਾਂ ਦੀ ਅਣਆਗਿਆਕਾਰੀ ਦੀਆਂ ਜਨਤਕ ਧਮਕੀਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਭਵਿੱਖ ਦੇ ਵਿੱਚ ਸਹਿਯੋਗ ਦੀ ਘਾਟ ਇਹ ਉਹ ਤੱਥ ਨੇ ਜੋ ਬ੍ਰਾਜ਼ੀਲ ਦੀ ਪ੍ਰਭੂ ਸੱਤਾ ਦਾ ਨਿਰਾਦਰ ਕਰਦੇ ਨੇ। ਫੈਸਲੇ ਦੇ ਮੁਤਾਬਕ ਕਥਿਤ ਤੌਰ ਤੇ ਸੁਪਰੀਮ ਕੋਰਟ ਦੇ ਜੱਜ ਦੇ ਖਿਲਾਫ ਬਦਨਾਮੀ ਵਾਲੀਆਂ ਜਾਲੀਆਂ ਖਬਰਾਂ ਫੈਲਾਉਣ ਵਾਲੇ ਅਤੇ ਡਿਜੀਟਲ ਮਿਲਸ਼ੀਆ ਵੱਲੋਂ ਜਾਣੇ ਜਾਂਦੇ ਲੋਕਾਂ ਦੇ ਇੱਕ ਨੈਟਵਰਕ ਦੇ ਖਿਲਾਫ ਜਾਂਚ ਦੇ ਹਿੱਸੇ ਵਜੋਂ ਐਕਸ ਜਾਣਬੁੱਝ ਕੇ ਅਪਰਾਧਿਕ ਸੰਦ ਵਜੋਂ ਇਸਤੇਮਾਲ ਕੀਤੇ ਜਾਣ ਦੇ ਦੋਸ਼ ਦੇ ਵਿੱਚ ਮਸਕ ਵਿਰੁੱਧ ਜਿਹੜੀ ਜਾਂਚ ਆ ਉਹ ਕੀਤੀ ਜਾਵੇਗੀ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਇਹ ਜਿੰਨੇ ਵੀ ਪਲੇਟਫਾਰਮ ਨੇ ਇਹ ਹੁਣ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੀ ਜਿਹੜੀ ਸੱਤਾ ਹੈ ਉਹਦੇ ਅਧੀਨ ਹੀ ਕੰਮ ਕਰ ਰਹੇ ਨੇ। ਇੱਕ ਵੇਲੇ ਜਦੋਂ ਐਲਨ ਮਸਕ, ਆਪਾਂ ਕਈ ਵਾਰੀ ਜ਼ਿਕਰ ਕੀਤਾ ਇਸ ਗੱਲ ਦਾ ਕਿ ਐਲਨ ਮਸਕ ਨੇ ਜਦੋਂ ਟਵਿੱਟਰ ਨੂੰ ਲਿਆ ਸੀਗਾ ਤੇ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਇਹਨੂੰ ਫਰੀडम ਆਫ ਐਕਸਪ੍ਰੈਸ਼ਨ, ਰਾਈਟ ਟੂ ਸਪੀਚ ਦਾ ਇੱਕ ਪਲੇਟਫਾਰਮ ਬਣਾਉਣਾ ਹੈ। ਇਹ ਬਹੁਤ ਵੱਡੀ ਗੱਲ ਆ ਦੁਨੀਆ ਭਰ ਦੇ ਵਿੱਚ। ਰਾਈਟ ਆਫ ਸਪੀਚ ਕਿੱਥੇ ਹੈ? ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਗੱਲ ਕੀਤੀ ਹੈ ਭਾਰਤ ਦੇ ਵਿੱਚ, ਐਂਥਨੀ ਐਲਬਨੀਜ਼ ਦੇ ਬਾਰੇ ਉਹ ਗੱਲ ਕਰ ਰਹੇ ਸੀਗੇ ਕਿ ਉੱਥੇ ਰਾਈਟ ਆਫ ਸਪੀਚ ਹੈ ਕਿ ਆ ਜਿਹੜਾ ਇਜ਼ਰਾਈਲ ਕਰ ਰਿਹਾ ਹੈ ਗਾਜ਼ਾ ਦੇ ਵਿੱਚ, ਕਿ ਰਾਈਟ ਆਫ ਸਪੀਚ ਦੀ ਕੋਈ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕੋਈ ਤੁਹਾਨੂੰ ਨਜ਼ਰ ਆਉਂਦੀ ਹੈ ਦੁਨੀਆ ਭਰ ਦੇ ਵਿੱਚ? ਇਹ ਤਾਂ ਸਗੋਂ ਸਾਡੇ ਡਿਸਕੋਰਸ ਦੇ ਵਿੱਚ ਵੀ ਖਤਮ ਹੋ ਰਹੀ ਹੈ ਚੀਜ਼। ਸੋ ਇਹਨੇ ਕਿਹਾ ਸੀਗਾ, ਬਹੁਤ ਵੱਡਾ ਦਾਅਵਾ ਕੀਤਾ ਸੀਗਾ ਕਿ ਮੈਂ ਫਰੀडम ਆਫ ਐਕਸਪ੍ਰੈਸ਼ਨ ਦਾ ਇੱਕ ਵੱਡਾ ਪਲੇਟਫਾਰਮ ਦੁਨੀਆ ਭਰ ਦੇ ਵਿੱਚ ਖੜਾ ਕਰੂੰਗਾ। ਪਰ ਇਸੇ ਬੰਦੇ ਨੇ ਬਾਅਦ ਦੇ ਵਿੱਚ ਜਦੋਂ ਕੁਝ ਸਰਕਾਰਾਂ ਨੇ ਬਾਂਹ ਮਰੋੜੀ ਤਾਂ ਇਹਨੇ ਕਿਹਾ ਕਿ ਸਾਨੂੰ ਸਮੇਂ ਦੀਆਂ ਸਰਕਾਰਾਂ ਦੇ ਮੁਤਾਬਕ ਚੱਲਣਾ ਪੈਂਦਾ, ਉੱਥੋਂ ਦੇ ਲਾਅ ਦੇ ਮੁਤਾਬਕ ਚੱਲਣਾ ਤੇ ਕਿਸੇ ਪਾਰਟੀ ਵਿਸ਼ੇਸ਼, ਕਿਸੇ ਸਰਕਾਰ ਵਿਸ਼ੇਸ਼ ਨੂੰ ਫੇਵਰ ਕਰਨਾ ਦੋ ਅਲੱਗ-ਅਲੱਗ ਗੱਲਾਂ ਨੇ। ਲਾਅ ਦੇ ਮੁਤਾਬਕ ਤਾਂ ਤੁਸੀਂ ਕਿਸੇ ਦੇਸ਼ ਦੀ ਪ੍ਰਭੂ ਸੱਤਾ ਉਹਨੂੰ ਚੁਣੌਤੀ ਨਹੀਂ ਦਿੰਦੇ, ਪਰ ਸਰਕਾਰਾਂ ਦੀ ਜੇ ਦੇਖੀਏ ਤਾਂ ਉਹ ਸਰਕਾਰਾਂ ਦੀ ਜੇ ਚਾਕਰੀ ਦਾ ਕੰਮ ਆ ਤਾਂ ਉਹ ਕਰਨਾ ਜਿਹੜਾ ਗੋਦੀ ਮੀਡੀਆ ਕਰ ਰਿਹਾ। ਸੋ ਇਹ ਦੋ ਵੱਖ-ਵੱਖ ਗੱਲਾਂ ਨੇ, ਪਰ ਜਿਹੜੇ ਚਲਾਕ ਲੋਕ ਹੁੰਦੇ ਨੇ ਉਹ ਆਪਣੀ ਗੱਲ ਨੂੰ ਦੂਜੇ ਦੇ ਬਿਰਤਾਂਤ ਦੇ ਵਿੱਚ ਭਿਉਂ ਕੇ ਲੋਕਾਂ ਦੇ ਸਾਹਮਣੇ ਇਉਂ ਪੇਸ਼ ਕਰਦੇ ਨੇ ਕਿ ਮੈਂ ਗੱਲ ਸਹੀ ਕਰ ਰਿਹਾ ਪਰ ਇਹਦੇ ਅਰਥ ਗਲਤ ਕੱਢੇ ਜਾ ਰਹੇ ਨੇ, ਪਰ ਅਸਲ ਦੇ ਵਿੱਚ ਉਹਦੇ ਅਰਥ ਗਲਤ ਹੁੰਦੇ ਨੇ ਤੇ ਉਹ ਗੱਲ ਵੀ ਗਲਤ ਹੁੰਦੀ ਹੈ। ਜੀ, ਜੇਮੀ ਡਾਇਮਨ ਜੋ CEO ਹੈਗੇ ਆ US ਬੈਂਕ JP ਮੋਰਗਨ ਚੇਜ਼ ਦੇ, ਉਹਨਾਂ ਨੂੰ ਬਹੁਤ ਲੋਕ ਲਿਸਨ ਕਰਦੇ ਕਿਉਂਕਿ ਬੜੇ ਸਕਸੈਸਫੁਲ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਉਹ CEO ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਹਿਊਮੈਨਿਟੀ ਦੇ ਉੱਤੇ
ਉਹ ਇਨਸਾਨੀਅਤ ਤੇ ਲੋਕਾਂ ਦੇ ਉੱਤੇ ਤੇ ਪ੍ਰਿੰਟਿੰਗ ਪ੍ਰੈਸ, ਇਲੈਕਟ੍ਰਿਸਿਟੀ, ਕੰਪਿਊਟਰ ਹਰ ਇੱਕ ਤੇ ਬਹੁਤ ਵੱਡਾ ਅਸਰ ਕਰਨ ਜਾ ਰਹੀ ਹੈਗੀ ਆ। ਇਹਦੇ ਨਾਲ ਕਿੰਨੀਆਂ ਕੁ ਜੌਬਾਂ ਪ੍ਰਭਾਵਿਤ ਹੋਣਗੀਆਂ, ਇਹਦਾ ਅਸਰ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਪਰ ਇਹ ਲੱਗ ਹੀ ਰਿਹਾ ਵੀ ਬਹੁਤ ਕੁਝ ਚੇਂਜ ਹੋਊਗਾ। ਇਹ ਉਹਨਾਂ ਨੇ ਸਾਲਾਨਾ ਇੱਕ ਲੈਟਰ ਜੋ ਆਪਣੇ ਸ਼ੇਅਰ ਹੋਲਡਰਸ ਨੂੰ ਜੋ ਡਿਮਨ ਆ ਉਹਨਾਂ ਨੇ ਇਸ਼ੂ ਕੀਤਾ ਹੈਗਾ ਆ। ਕਹਿੰਦੇ ਵੀ ਇਹਦੇ ਨਾਲ ਜੀਓਪੋਲੀਟੀਕਲ ਰਿਸਕ, ਬਹੁਤ ਸਾਰੀਆਂ ਬੈਂਕਾਂ ਇੱਕ ਦੂਜੇ ਨੂੰ ਖਰੀਦਣਗੀਆਂ ਵੀ, ਰੈਗੂਲੇਟਰੀ ਮੈਟਰਸ, ਇਹ ਬਹੁਤ ਸਾਰੇ ਦੇ ਉੱਤੇ ਅਸਰ ਪਊਗਾ। ਜੋ ਜੇਮੀ ਡਾਇਮੰਡਸ ਹੈਗੇ ਆ ਉਹਨਾਂ ਦੇ ਲੈਟਰ ਨੂੰ ਬਹੁਤ ਦੁਨੀਆ ਬਿਜ਼ਨਸ ਵਰਲਡ ਦੇ ਵਿੱਚ ਦੇਖਦੀ ਹੈਗੀ ਆ, ਕਿਉਂਕਿ ਸਕਸੈਸਫੁਲ ਲੀਡਰ ਫਾਈਨੈਂਸ ਦੇ ਵਿੱਚ ਜਾਣੇ ਜਾਂਦੇ ਹੈਗੇ ਆ। ਸੋ 2000 ਤੋਂ ਵੱਧ ਇਸ ਬੈਂਕ ਦੇ ਚੇਜ਼ ਦੇ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ EMPLOYEES ਤੇ ਡਾਟਾ ਸਾਇੰਟਿਸਟ ਇਸ ਟਾਈਮ ਕੰਮ ਕਰ ਰਹੇ ਹੈਗੇ ਆ। ਉਹ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਜੌਬਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਖਤਮ ਹੋ ਜਾਣਗੀਆਂ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੈ। ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ, ਸਾਡੇ ਜਿਹੜੇ ਕੈਲੀਫੋਰਨੀਆ ਦਾ ਬਹੁਤ ਵੱਡਾ ਜਿਹੜਾ ਸਟੇਸ਼ਨ ਹੈਗਾ 50,000 ਵਾਟ ਦਾ 1170 AM 1170 AM, ਜਿੰਨੇ ਵੀ ਸਰੋਤੇ ਸਾਡੇ ਇਸ ਸਟੇਸ਼ਨ ਨੂੰ ਸੁਣ ਰਹੇ ਹੈਗੇ ਆ, ਚਾਹੇ ਤੁਸੀਂ ਘਰਾਂ 'ਚ ਸੁਣ ਰਹੇ ਆ, ਚਾਹੇ ਰੇਡੀਓ ਸੈਟਸ ਤੇ ਜਾਂ ਕਾਰਾਂ ਦੇ ਵਿੱਚ ਸੁਣ ਰਹੇ ਹੈਗੇ ਆ, ਜਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰੋ 408 272 ਤੇ 5200 ਤੇ 4082725200। ਸਿਰਫ ਆਪਣਾ ਨਾਮ ਦੱਸਣਾ ਹੈ ਤੇ ਤੁਸੀਂ ਦੱਸਣਾ ਕਿਹੜੀ ਜਗ੍ਹਾ ਦੇ ਉੱਤੇ ਤੁਸੀਂ ਰੇਡੀਓ ਨੂੰ ਸੁਣਿਆ ਸੀ, ਤੇ ਤੁਹਾਨੂੰ ਇੱਕ ਰੈਫਲ ਦੇ ਵਿੱਚ ਪਾਵਾਂਗੇ, ਇਨਾਮ ਕੱਢੇ ਜਾਣਗੇ। ਪਿਛਲੇ ਵੀਰਵਾਰ ਵੀ ਇਨਾਮ ਕੱਢੇ ਗਏ ਸੀ ਤੇ ਆਉਣ ਵਾਲੇ ਵੀਰਵਾਰ ਨੂੰ ਵੀ ਜਿਹੜੇ ਆ ਇਨਾਮ ਕੱਢੇ ਜਾਣਗੇ। ਜਿੰਨੇ ਵੀ ਸਾਡੇ ਸਰੋਤੇ ਕਾਲ ਕਰੂਗੇ ਉਹਨਾਂ ਤੋਂ ਰੈਫਲ ਕੱਢੇ ਜਾਣਗੇ, ਅਤੇ ਉਹ ਤੋਂ ਬਾਅਦ ਇੱਕ ਵੱਡਾ ਗ੍ਰੈਂਡ ਪ੍ਰਾਈਜ਼ ਵੀ ਜਿਹੜਾ ਕੱਢਿਆ ਜਾਊਗਾ ਜਦੋਂ ਆਪਾਂ ਸਾਰੇ ਸਟੇਸ਼ਨਾਂ ਦੇ ਜਿੰਨੇ ਸਾਡੇ ਸਰੋਤੇ ਆ ਉਹਨਾਂ ਦਾ ਰੈਫਲ ਪਾਵਾਂਗੇ। ਸੋ ਵੱਧ ਤੋਂ ਵੱਧ ਕਾਰਨ ਇਹੀ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਸੱਚਮੁੱਚ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਨੂੰ ਪਿਆਰ ਕਰਦੇ ਹੋ, ਤੁਹਾਨੂੰ ਲੱਗਦਾ ਹੈ ਵੀ ਸਾਨੂੰ ਕੋਈ ਨਾ ਕੋਈ ਨੌਲੇਜ ਮਿਲਦਾ ਆ, ਤੇ ਜਿੱਥੇ ਸਾਡੀ ਕੌਮ ਦੀ ਗੱਲ ਹੁੰਦੀ ਆ ਉਹ ਰੇਡੀਓ ਸਟੇਸ਼ਨ ਇਹ ਗੱਲ ਕਰਦਾ ਹੈਗਾ, ਤੇ ਜਰੂਰ ਤੁਸੀਂ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਦੋਸਤ, ਮਿੱਤਰ, ਰਿਸ਼ਤੇਦਾਰ ਕੋਈ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਦੱਸਿਆ ਕਰੋ, ਗੁਆਂਢੀ ਆ ਚਾਹੇ, ਭਈ ਪੰਜਾਬੀ ਰੇਡੀਓ USA ਨੂੰ ਸੁਣੋ। ਸਾਡੇ ਵੱਖ-ਵੱਖ ਪ੍ਰੋਗਰਾਮ ਆ, 24 ਘੰਟੇ ਰੇਡੀਓ ਸਟੇਸ਼ਨ ਚੱਲਦਾ ਹੈਗਾ। ਸੋਸ਼ਲ ਇਸ਼ੂਜ਼ ਤੋਂ ਲੈ ਕੇ ਧਾਰਮਿਕ ਇਸ਼ੂਜ਼ ਤੋਂ ਲੈ ਕੇ ਪੋਲੀਟੀਕਲ ਇਸ਼ੂਜ਼ ਤੱਕ ਸਾਰਾ ਕੁਝ, ਅਮਰੀਕਾ 'ਚ ਕੀ ਵਾਪਰ ਰਿਹਾ ਤੇ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ, ਉਹ ਤੁਹਾਡੇ ਨਾਲ ਆਪਾਂ ਡਿਸਕਸ ਕਰਦੇ ਰਹਿੰਦੇ ਆ। ਸੋ ਹੁਣ ਵੀ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਜੀ ਬਿਲਕੁਲ, ਤੇ ਇਹਦੇ ਨਾਲ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਨੇ ਪੰਜਾਬੀ ਰੇਡੀਓ USA ਦੇ, ਉਹਨਾਂ ਨੂੰ ਵੀ ਲਾਈਕ ਕਰਨਾ, ਉਹਨਾਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਸੀਂ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ, ਤੇ ਪੰਜਾਬੀ ਰੇਡੀਓ USA ਦਾ ਜਿਹੜਾ ਫੇਸਬੁੱਕ ਪੇਜ ਹੈ ਉਹਨੂੰ ਲਾਈਕ ਕਰਨਾ, ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਤੇ ਇਹ ਤਾਂ ਜੋ ਤੁਸੀਂ ਜਿਹੜੀ ਵੀ ਕਵਰੇਜ ਪੰਜਾਬੀ ਰੇਡੀਓ USA ਦੀ ਟੀਮ ਜਿੱਥੋਂ ਵੀ ਕਰਦੀ ਹੈ, ਤੇ ਉਹ ਕਵਰੇਜ ਤੁਹਾਡੇ ਤੱਕ, ਤੁਹਾਡੀ ਮੋਬਾਈਲ ਸਕਰੀਨ ਤੱਕ ਅੱਪੜਦੀ ਹੋ ਜਾਵੇ, ਤੇ ਇਹਨੂੰ ਆਪਣੇ ਰਿਸ਼ਤੇਦਾਰਾਂ, ਮਿੱਤਰ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਪੰਜਾਬੀ ਰੇਡੀਓ USA ਨੂੰ ਤੁਹਾਡੀ ਇਸ ਹੌਸਲਾ ਅਫਜ਼ਾਈ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਬਹੁਤ ਬਹੁਤ ਧੰਨਵਾਦ ਸਾਡੇ ਦੋਵਾਂ ਵੱਲੋਂ, ਤੁਹਾਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।